ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਮਿੰਟੂ ਗੁਰਸਰੀਗਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ ਖਾਸ ਜਾਣਕਾਰੀਆਂ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਸਾਡੇ ਸਪਾਂਸਰ ਦੇ ਉੱਤੇ, ਜਿਹੜੇ ਜ਼ਰੀਆ ਬਣਦੇ ਨੇ ਤੁਹਾਡੇ ਤੱਕ ਇਹਨਾਂ ਪ੍ਰੋਗਰਾਮਾਂ ਨੂੰ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਉਹਨਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ ਸੰਪਰਕ ਕੀਤਾ ਜਾ ਸਕਦਾ। ਨੰਬਰ ਹੈ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਵਾਲ ਹੈ, ਸਲਾਹ ਕਰਨੀ ਹੈ ਤਾਂ ਨੰਬਰ ਡਾਇਲ ਕੀਤਾ ਜਾ ਸਕਦਾ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜੀਨੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਜੀਐਨ ਲਿਊ ਵਾਲੇ ਨੀਮਾ ਸਹੋਤਾ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਬ੍ਰੇਕਾਂ ਦਾ ਕੰਮ ਵੀ ਕਰਦੇ ਨੇ, ਨਵੇਂ ਪੁਰਾਣੇ ਟਾਇਰਾਂ ਦਾ ਵੀ ਕੰਮ ਕਰਦੇ ਨੇ। ਲੋਕੇਸ਼ਨ ਹੈ ਸੈਂਟਾਨੇਲਾ ਦੀ। ਨੰਬਰ ਡਾਇਲ ਕਰ ਸਕਦੇ ਹੋ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਟਰੱਕਾਂ ਦੀ ਵਧੀਆ ਸਿਖਲਾਈ ਦਿੰਦੇ ਨੇ। ਅਜੀਤ ਅਟਵਾਲ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਨੰਬਰ ਹੈ ਜੀ 559 800 0590। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਤੇ ਜਾਂ ਲੈਣਾ ਹੋਮ ਲੋਨ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 855 905 2575। ਵਾਧੇ ਮਿੰਟੂ ਗੁਰਸਰੀਆ ਜੀ ਦੇ ਵੱਲ ਤੇ ਉਹਨਾਂ ਦਾ ਕਰਦੇ ਪਹਿਲਾਂ ਸਵਾਗਤ, ਫੇਰ ਵਧਾਂਗੇ ਖਬਰਾਂ ਦੀ ਤਫਸੀਲ ਵੱਲ ਨੂੰ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਪਹਿਲੀ ਖਬਰ ਵੱਲ ਜੇ ਵਧੀਏ, ਗੱਲ ਕਰੀਏ ਹਰਿਆਣੇ ਦੀ। ਕਰਨਾਲ ਪੁਲਿਸ ਨੇ ਦਾਅਵਾ ਕੀਤਾ ਹੈ ਕਿ 4 ਸ਼ੱਕੀ ਅੱਤਵਾਦੀ ਅਸੀਂ ਕਾਬੂ ਕੀਤੇ ਤੇ ਸਾਰਿਆਂ ਦੇ ਲਿੰਕ ਪੰਜਾਬ ਦੇ ਨਾਲ ਹੈ। ਦੇਖੋ, ਇਹ ਜਿਹੜੇ ਨੌਜਵਾਨ ਇਹਨਾਂ ਨੇ ਫੜੇ ਨੇ ਉਹਦੇ ਬਾਰੇ ਦਾਅਵਾ ਕੀਤਾ ਗਿਆ ਕਿ ਅਸੀਂ ਸਾਜਰੇ ਇਹਨਾਂ ਨੂੰ 4 ਵਜੇ ਅਰੈਸਟ ਕੀਤਾ ਕਰਨਾਲ ਦੇ ਲਾਗੇ ਬਸਤਾਰਾ ਜਿਹੜਾ ਟੋਲ ਪਲਾਜ਼ਾ ਉੱਥੇ। ਉਸ ਤੋਂ ਬਾਅਦ ਫਿਰ ਇਹ ਖਬਰ ਜਿਹੜੀ ਹੈ ਉਹ ਅੱਜ ਦਿਨ ਭਰ ਚੱਲਦੀ ਰਹੀ। ਕਵਰੇਜ ਤਾਂ ਫਿਰ ਹੋਣੀ ਸੀਗੀ ਕਿਉਂਕਿ ਦਾਅਵਾ ਕੀਤਾ ਗਿਆ ਕਿ ਗੱਡੀ ਭਰੀ ਸੀਗੀ ਬਰੂਦ ਦੀ ਔਰ ਸਾਰੇ ਪੰਜਾਬ ਦੇ ਨੌਜਵਾਨ ਸਨ ਤੇ ਇਹਨਾਂ ਬਾਰੇ ਕਿਹਾ ਗਿਆ ਕਿ ਇਹਨਾਂ ਨੇ ਇਹ ਜੋ ਅਸਲਾ ਬਰੂਦ ਸੀਗਾ ਇਹ ਖੜਨਾ ਸੀ ਤੇਲੰਗਾਨਾ ਦੇ ਵਿੱਚ। ਇੱਥੇ ਇਹਨਾਂ ਨੇ ਲਿੰਕ ਦਿੱਤਾ ਕਿ ਜਿਹੜਾ ਇੱਥੋਂ ਭਗੌੜਾ ਸੀ ਪਹਿਲਾਂ ਗੈਂਗਸਟਰ ਜੋ ਪਾਕਿਸਤਾਨ ਚ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਰਿੰਦਾ, ਕਿ ਇਹ ਰਿੰਦੇ ਦੇ ਸੰਪਰਕ ਦੇ ਵਿੱਚ ਸਨ ਤੇ ਉਹਨੇ ਡਰੋਨ ਦੇ ਜ਼ਰੀਏ ਸਾਰਾ ਕੁਝ ਸੱਟਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਤੇਲੰਗਾਨਾ ਪਹੁੰਚਾਉਣਾ ਸੀ ਕੁਝ ਕਰੰਸੀ ਇਹਨਾਂ ਕੋਲੋਂ ਫੜਨ ਦਾ ਕਥਿਤ ਤੌਰ ਤੇ ਇਹਨਾਂ ਨੇ ਦਾਅਵਾ ਕੀਤਾ ਹੈ। ਤਾਂ ਪੁਲਿਸ ਨੇ ਬਹੁਤ ਵੱਡਾ ਦਾਅਵਾ ਕੀਤਾ ਕਿ ਜੁਆਇੰਟ ਆਪਰੇਸ਼ਨ ਸੀ। ਪੰਜਾਬ ਪੁਲਿਸ, ਹਰਿਆਣਾ ਪੁਲਿਸ ਤੇ ਸੈਂਟਰ ਦੀਆਂ ਖੁਫੀਆ ਏਜੰਸੀਆਂ ਜਿਹੜੀਆਂ ਉਹ ਇਹਦੇ ਵਿੱਚ ਇਨਵੋਲਵ ਸੀ। ਵੱਡਾ ਸਵਾਲ ਤੇ ਇਹ ਹੋਏਗਾ ਕਿ ਡਰੋਨ ਜਿਹੜਾ ਆ ਉਹ ਕਿਵੇਂ ਸਾਰਾ ਕੁਝ ਸੁੱਟ ਗਿਆ ਜਦੋਂ ਖੁਫੀਆ ਏਜੰਸੀਆਂ ਇੰਨੀਆਂ ਅਲਰਟ, ਕਿਉਂਕਿ ਪਹਿਲਾਂ ਹੀ ਡਰੋਨ ਵਾਲਾ ਮਸਲਾ ਤਕਰੀਬਨ 1 ਸਾਲ 1.5 ਸਾਲ ਤੋਂ ਬਹੁਤ ਜ਼ਿਆਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤਾਂ ਖੈਰ ਦੇਖੋ, ਉਸ ਤੋਂ ਬਾਅਦ ਇੱਕ ਫੈਮਿਲੀ ਵੀ ਸਾਹਮਣੇ ਆਈ ਆ ਕਿਉਂਕਿ 2 ਸਕੇ ਭਰਾ ਨੇ ਵਿੱਚ, ਤਾਂ ਉਹਨਾਂ ਦੇ ਵਿੱਚੋਂ ਇੱਕ ਦੀ ਘਰ ਦੀ ਸਾਹਮਣੇ ਆਈ ਆ। ਉਹਨੇ ਦੂਸਰੇ ਬਾਰੇ ਕਿਹਾ ਕਿ ਉਹਦੇ ਤੇ ਮਾਮਲੇ ਦਰਜ ਨੇ ਪਰ ਉਹ ਸਾਡੇ ਘਰ ਨਹੀਂ ਰਹਿੰਦਾ, ਅਲੱਗ ਰਹਿੰਦਾ ਹੈ। ਹੁਣ ਮੇਰਾ ਪਤੀ ਉੱਥੇ ਕਿਵੇਂ ਪਹੁੰਚਿਆ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ। ਸੋ ਇਹ ਸਟੇਟਮੈਂਟ ਇੱਕ ਟੈਲੀਵਿਜ਼ਨ ਚੈਨਲ ਦੇ ਨਾਲ ਗੱਲ ਕਰਦੇ ਆ ਉਹਨਾਂ ਨੇ ਦਿੱਤੀ ਆ। ਇੱਕ ਮੁੰਡਾ ਕੋਈ ਲੁਧਿਆਣੇ ਦਾ ਮੇਰੇ ਖਿਆਲ ਦੇ ਨਾਲ, ਉਹਦੇ ਮਹੱਲੇ ਵਾਲੇ ਵੀ ਕਹਿੰਦੇ ਕਿ ਬੜਾ ਸ਼ਰੀਫ ਪਰਿਵਾਰ ਆ, ਮੁੰਡੇ ਬਾਰੇ ਕੁਝ ਇਸ ਤਰ੍ਹਾਂ ਦੀ ਗੱਲਬਾਤ ਅਸੀਂ ਕਦੇ ਸੁਣੀ ਨਹੀਂ ਹੈ। ਪਰ ਪੁਲਿਸ ਦਾ ਦਾਅਵਾ ਹਮੇਸ਼ਾ ਬਹੁਤ ਵੱਡਾ ਹੁੰਦਾ। ਰਿਮਾਂਡ ਲੈ ਲਿਆ ਗਿਆ ਇਹਨਾਂ ਸ਼ੱਕੀ ਨੌਜਵਾਨਾਂ ਦਾ ਜਿਨ੍ਹਾਂ ਨੂੰ ਇਹਨਾਂ ਨੇ ਇਹ ਕਹਿ ਕੇ ਅਰੈਸਟ ਕੀਤਾ ਕਿ ਅੱਤਵਾਦੀ ਹੈ। ਹੁਣ ਕਹਾਣੀ ਅੱਗੇ ਕੀ ਨਿਕਲਦੀ ਹੈ, ਕੀ ਇਹ ਸੱਚ ਹੁੰਦਾ ਸਾਬਤ ਕਿ ਝੂਠ ਸਾਬਤ ਹੁੰਦਾ। ਦੇਖੋ, ਜੇ ਤਾਂ ਝੂਠ ਆ ਫਿਰ ਤੇ ਮਾੜੀ ਗੱਲ ਆ, ਕਿਸੇ ਨੂੰ ਵੀ ਫਸਾਉਣਾ ਵੈਸੇ ਬਹੁਤ ਵਾਰੀ ਹੋ ਚੁੱਕਿਆ। ਤਾਂ ਕਰਕੇ ਹਮੇਸ਼ਾ 2 ਸਵਾਲ ਰਹਿੰਦੇ ਨੇ ਕਿ ਝੂਠ ਹੈ ਜਾਂ ਸੱਚ ਹੈ। ਜੇ ਸੱਚ ਹੈ ਤਾਂ ਫਿਰ ਵੀ ਸੋਚਣ ਵਾਲਾ ਵਿਸ਼ਾ, ਫਿਰ ਵੀ ਸੋਚਣ ਵਾਲਾ ਵਿਸ਼ਾ ਕਿ ਬਈ ਇਹ ਜਿਹੜੇ ਨੌਜਵਾਨ ਆ ਕਿਸ ਰਸਤੇ ਤੁਰ ਪਏ। ਕਿਉਂਕਿ ਹੁਣ ਜਿਹੜਾ ਕੋਈ ਬੰਦਾ ਬਾਹਰ ਬੈਠਾ ਉਹਦੇ ਤੇ ਕੇਸ ਦਰਜ ਨਹੀਂ ਹੋਣਾ, ਉਹਨੇ ਤੇ ਕਦੇ ਇੱਧਰ ਆਉਣਾ ਵੀ ਨਹੀਂ। ਜੇ ਕੇਸ ਦਰਜ ਵੀ ਹੋਇਆ ਤਾਂ ਉਹ ਇੱਧਰ ਆ ਕੇ ਕੁਝ ਭੁਗਤੇਗਾ ਨਹੀਂ। ਤਾਂ ਜਿਹੜੀ ਜ਼ਿੰਦਗੀ ਦਾਅ ਤੇ ਲੱਗਦੀ ਆ ਉਹ ਜ਼ਿੰਦਗੀ ਦਾਅ ਤੇ ਲੱਗਦੀ ਆਪਣੀ, ਔਰ ਉਸ ਤੋਂ ਬਾਅਦ ਫਿਰ ਸਾਰੀ ਫੈਮਿਲੀ ਜਿਹੜੀ ਆ ਉਹ ਰਗੜੀ ਜਾਏਗੀ। ਸੋ ਇਸ ਕਰਕੇ ਇਹ ਵੀ ਇੱਕ ਸੋਚਣ ਦਾ ਵਿਸ਼ਾ ਹੈ। ਹਾਲਾਂਕਿ ਆਪਾਂ ਕੋਈ ਜਜਮੈਂਟਲ ਨਹੀਂ ਹੋ ਸਕਦੇ, ਟ੍ਰਾਇਲ ਹੋਏਗਾ ਫਿਰ ਉਸ ਤੋਂ ਬਾਅਦ ਇੰਡੀਅਨ ਮੀਡੀਆ ਦਾ ਤੁਹਾਨੂੰ ਪਤਾ ਹੀ ਹੈ, ਉੱਥੇ ਕਹਿ ਦਿੰਦੇ ਜੀ ਮਸ਼ਕੂਕ ਅੱਤਵਾਦੀ ਫੜੇ ਨੇ, ਇਹ ਸ਼ੱਕੀ ਅੱਤਵਾਦੀ ਫੜੇ ਨੇ ਜਾਂ ਅੱਤਵਾਦੀ ਫੜੇ ਨੇ। ਉਹਨਾਂ ਦਾ ਤਾਂ 1 ਮਿੰਟ ਦਾ ਕੰਮ ਹੈ ਕਿਸੇ ਨੂੰ ਟੈਗ ਲਾ ਦੇਣਾ। ਅਸੀਂ ਜਿਵੇਂ ਉਹਨਾਂ ਨੇ ਦਾਅਵਾ ਕੀਤਾ ਤਾਂ ਉਸ ਦਾਅਵੇ ਨੂੰ ਵੀ ਰੱਦ ਨਹੀਂ ਕਰ ਰਹੇ ਕਿ ਪੁਲਿਸ ਦਾ ਦਾਅਵਾ ਇੱਕ ਆਫੀਸ਼ੀਅਲੀ ਦਾਅਵਾ ਹੈ, ਪਰ ਪਿਛਲਾ ਅਤੀਤ ਜੇ ਦੇਖੋਗੇ ਤਾਂ ਉਸ ਦਾਅਵੇ ਤੇ ਫਿਰ ਜ਼ਾਰਾ ਜੀ ਕਾਹਦੇ ਸਵਾਲ ਵੀ ਉੱਠਦੇ ਆ। ਤਾਂ ਖੈਰ
ਦੇਖਦੇ ਹਾਂ ਕਿ ਇਹ ਕਹਾਣੀ ਕਿੱਧਰ ਨੂੰ ਤੁਰਦੀ ਆ। ਉਂਝ ਕੁਝ ਸਟੇਟਾਂ ਦੇ ਵਿੱਚ ਇਲੈਕਸ਼ਨ ਆਉਣ ਵਾਲੇ ਆ, ਤਾਂ ਹਮੇਸ਼ਾ ਆਪਾਂ ਦੇਖਿਆ ਵਾ ਕਿ ਜਦੋਂ ਵੀ ਇਲੈਕਸ਼ਨ ਨੇੜੇ ਆਉਂਦਾ ਵੱਡੀਆਂ ਸਟੇਟਾਂ ਦਾ, ਕਿਉਂਕਿ ਇਹਦੇ ਵਿੱਚ ਗੁਜਰਾਤ ਵੀ ਹੈ, ਇਹਦੇ ਵਿੱਚ ਆਉਣ ਵਾਲੇ ਸਮੇਂ 'ਚ ਹਿਮਾਚਲ ਵੀ ਹੈ। ਸੋ ਇਹ ਹਮੇਸ਼ਾ ਹੁੰਦਾ ਹੈ ਕਿ ਕੁਝ ਵੱਡੀਆਂ ਘਟਨਾਵਾਂ ਜਿਹੜੀਆਂ ਜ਼ਿਕਰਯੋਗ ਘਟਨਾਵਾਂ ਹੁੰਦੀਆਂ ਨੇ, ਉਹ ਹਮੇਸ਼ਾ ਵਾਪਰਦੀਆਂ ਇਸ ਸਮੇਂ ਦੇ ਆਲੇ ਦੁਆਲੇ। ਜੀ, ਜੀ, ਜੀ। ਅੱਛਾ ਮਿੰਟੂ ਜੀ, ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤੇ ਹੈ 2 ਕੋਈ ਵੱਡੇ? ਹਾਂਜੀ, ਦੇਖੋ ਗੱਲ ਕੀ ਹੈ ਕਿ ਇੱਕ ਤਾਂ ਐਲਾਨ ਇਹਨਾਂ ਨੇ ਕੀਤਾ ਵਾ ਕਿ ਬਈ 26,454 ਨੌਕਰੀਆਂ ਅਸੀਂ ਅੱਜ ਕੱਢ ਰਹੇ ਹਾਂ, ਮਤਲਬ ਕਿ ਉਹਨਾਂ ਦਾ ਇਸ਼ਤਿਹਾਰ ਜਾਰੀ ਕਰ ਦਿੱਤਾ ਗਿਆ ਹੈ। ਜੀ, ਸੋ ਇਹ ਇਸ਼ਤਿਹਾਰ ਦਾ ਮਤਲਬ ਇਹ ਹੈ ਕਿ ਨੌਕਰੀਆਂ ਹੁਣ ਜਿਹੜੀਆਂ ਨੇ ਉਹ ਪੋਰਟਲ ਦੇ ਉੱਪਰ ਖੁੱਲ ਚੁੱਕੀਆਂ। ਜਿਨ੍ਹਾਂ ਨੇ ਵੀ ਉਹ ਟਰਾਈ ਕਰਨਾ ਹੈ, ਨੌਜਵਾਨਾਂ ਨੇ, ਬੱਚੇ ਬੱਚੀਆਂ ਨੇ, ਤਾਂ ਉਹ ਪੋਰਟਲ ਤੇ ਜਾ ਕੇ ਆਪਣੀ ਅਰਜ਼ੀ ਜਿਹੜੀ ਹੈ ਉਹ ਦਾਖਲ ਕਰਨਗੇ। ਉਸ ਤੋਂ ਬਾਅਦ ਫਿਰ ਪਾਰਦਰਸ਼ੀ ਢੰਗ ਨਾਲ ਕਹਿੰਦੇ ਆ ਕਿ ਅਸੀਂ ਦਾਅਵਾ ਕਰਦੇ ਹਾਂ ਕਿ ਇਹ ਨੌਕਰੀਆਂ ਜਿਹੜੀਆਂ ਇਹ ਸਿਰੇ ਚਾੜ ਦੇਵਾਂਗੇ। ਤਾਂ ਵਧੀਆ ਗੱਲ ਹੈ। ਦੇਖੋ, 2 ਚੀਜ਼ਾਂ ਲਾਜ਼ਮ ਤੌਰ ਤੇ ਹੋਣੀਆਂ ਚਾਹੀਦੀਆਂ। ਨੰਬਰ 1 ਪਾਰਦਰਸ਼ਤਾ, ਨੰਬਰ ਦੂਸਰਾ ਜੀ, ਉਹ ਇਹ ਆ ਕਿ ਕੋਈ ਭਰਤੀ ਲਟਕਣੀ ਨਹੀਂ ਚਾਹੀਦੀ। ਅਸੀਂ ਅੱਗੇ ਦੇਖਿਆ ਮਾਝੀ ਦੇ ਵਿੱਚ ਹੋਇਆ ਕਿ ਬਹੁਤ ਸਾਰੀਆਂ ਭਰਤੀਆਂ ਅਦਾਲਤੀ ਫੇਰਾਂ ਦੇ ਵਿੱਚ ਫਸ ਗਈਆਂ। ਹੂੰ, ਜਦੋਂ ਅਦਾਲਤੀ ਗੇੜਾਂ 'ਚ ਫਸ ਗਈਆਂ ਤਾਂ ਬਹੁਤ ਵੱਡੀ ਲੜਾਈ ਲੜਨੀ ਪਈ ਲੋਕਾਂ ਨੂੰ ਉਸ ਜੋਬ ਵਾਸਤੇ। ਤਾਂ ਕਈ ਤਾਂ ਓਵਰਏਜ ਵੀ ਹੋ ਗਏ ਉਸ ਚੱਕਰ ਦੇ ਵਿੱਚ। ਤਾਂ ਖੈਰ ਵੱਡੀ ਇੱਕ ਫਿਗਰ ਹੈ 26,454 ਨੌਕਰੀਆਂ ਦੀ, ਕਿਉਂਕਿ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀਗਾ ਕਿ ਪਤਾ ਨਹੀਂ ਇਹ ਸਰਕਾਰ ਵਾਅਦਾ ਆਪਣਾ ਵਫਾ ਕਰੂਗੀ ਕਿ ਨਹੀਂ ਕਰੂਗੀ, ਪਰ ਇਹਨਾਂ ਨੇ ਹਾਲ ਦੀ ਘੜੀ 26,454 ਨੌਕਰੀਆਂ ਜਿਹੜੀਆਂ ਉਹ ਕੱਢ ਦਿੱਤੀਆਂ। ਤਾਂ ਦੂਸਰੇ ਪਾਸੇ ਜਿਹੜਾ ਦੂਜਾ ਇਹਨਾਂ ਨੇ ਫੈਸਲਾ ਲਿਆ ਵਾ, ਉਹ ਇਹ ਹੈ ਕਿ ਸਾਡੇ ਸਕੂਲ ਪਹਿਲੀ ਵਾਰੀ ਸ਼ਾਇਦ ਡਬਲ ਸ਼ਿਫਟ ਦੇ ਵਿੱਚ ਚਲੇ ਜਾਣ। ਮਤਲਬ ਕਿ 2 ਵਾਰੀ ਸ਼ਿਫਟਾਂ ਲੱਗਣਗੀਆਂ। ਜਿੱਦਾਂ ਮਸਲਨ ਪਹਿਲੀ 7 ਤੋਂ 12 ਤੇ ਦੂਸਰੀ 12 ਤੋਂ 5। ਫਰਜ਼ ਕਰੋ ਕਿ ਪਹਿਲੀ ਤੋਂ 5ਵੀਂ ਤੱਕ ਤਾਂ ਉਹ ਸਕੂਲ ਅੱਡ ਹੋ ਗਿਆ, ਜੇ 5ਵੀਂ ਤੋਂ 10ਵੀਂ ਤੱਕ ਹੈ ਤਾਂ ਉਹ ਜਿਹੜਾ ਸਕੂਲ ਹੋਏਗਾ ਉਹ ਅਲੱਗ-ਅਲੱਗ ਲੱਗ, ਮਤਲਬ ਕਿ ਸਰਕਾਰੀ ਸਕੂਲਾਂ ਦਾ। ਤੇ ਉਹਦੇ ਵਿੱਚ ਅੱਧੇ ਬੱਚੇ ਜਿਹੜੇ ਆ ਉਹ ਆ ਜਾਣਗੇ 7 ਤੋਂ 5, 7 ਤੋਂ 12 ਤੇ ਦੂਜੇ 12 ਤੋਂ 5। ਜੀ, ਪਰ ਇੱਥੇ ਵੀ ਥੋੜਾ ਜਿਹਾ ਸਵਾਲ ਉੱਠੇਗਾ, ਕਿਉਂਕਿ ਦੇਖੋ ਸਾਡੇ ਪੰਜਾਬ ਦੇ ਵਿੱਚ ਕੀ ਹੈ ਕਿ ਦਿਨ ਵੱਡੇ ਛੋਟੇ ਹੁੰਦੇ ਰਹਿੰਦੇ ਆ। ਇਹ ਥੋੜਾ ਜਿਹਾ ਮੈਨੂੰ ਡਾਊਟ ਲੱਗਿਆ, ਥੋੜਾ ਜਿਹਾ ਸ਼ੱਕ ਹੈ ਕਿ ਉਹ ਕਿਵੇਂ ਐਡਜਸਟਮੈਂਟ ਹੋਏਗੀ ਸਾਰੀ। ਜੀ, ਕਿਉਂਕਿ ਸਿਆਲਾਂ ਦੇ ਵਿੱਚ ਸਵੇਰੇ 7 ਵਜੇ ਤੱਕ, ਜੇ ਹੁਣ ਤੁਸੀਂ ਦਸੰਬਰ ਜਨਵਰੀ ਦੇ ਦਿਨ ਦੇਖਦੇ ਹੋ ਤਾਂ ਬੜੇ ਛੋਟੇ ਦਿਨ ਹੋ ਜਾਂਦੇ। ਜੀ, ਤਾਂ 7 ਤੋਂ 12 ਉਹ ਬੱਚੇ ਲਈ ਬਹੁਤ ਔਖਾ ਪਹੁੰਚਣਾ। ਹੂੰ, ਔਰ ਫਿਰ ਦੂਜੀ ਗੱਲ ਇਹ ਆ ਕਿ ਸ਼ਾਮ ਨੂੰ ਹਨੇਰਾ ਬਹੁਤ ਜਲਦੀ ਹੋ ਜਾਂਦਾ, ਹੂੰ, ਕਿ ਟਾਈਮ ਘਟਾਇਆ ਜਾਊਗਾ, ਪਰ ਉਸ ਕਰੂਸ਼ਲ ਸਟੇਜ ਤੇ ਜਾ ਕੇ ਜਦੋਂ ਪੇਪਰ ਪੱਕੇ ਜਿਹੜੇ ਆ ਬਹੁਤ ਨਜ਼ਦੀਕ ਹੁੰਦੇ ਆ, ਤਾਂ ਤੁਸੀਂ ਟਾਈਮ ਵੀ ਨਹੀਂ ਘਟਾ ਸਕਦੇ। ਸੋ ਇਹ ਫੈਸਲਾ ਤਾਂ ਅੱਛਾ ਜਾਪਦਾ, ਕਿਉਂਕਿ ਇਹਦੇ ਨਾਲ ਕੀ ਹੁੰਦਾ ਹੈ ਕਿ ਜਿੱਦਾਂ ਆਪਾਂ ਵੱਡੇ ਸ਼ਹਿਰਾਂ 'ਚ ਦੇਖਦੇ ਹਾਂ, ਮੈਟਰੋ ਸਿਟੀਜ਼ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਡਬਲ ਸ਼ਿਫਟ ਦੇ ਵਿੱਚ ਸਕੂਲ ਲੱਗਦੇ ਆ, ਕਾਲਜ ਵੀ ਲੱਗਦੇ ਆ ਮੇਰੇ ਖਿਆਲ ਦੇ ਨਾਲ ਕੁਛ। ਉਹਦਾ ਚੱਕਰ ਇਹੀ ਹੈ ਕਿ ਬਹੁਤ ਜ਼ਿਆਦਾ ਬੱਚੇ ਹੋਣ ਕਰਕੇ ਇਨਫਰਾਸਟ੍ਰਕਚਰ ਜਿੱਥੇ ਤੁਹਾਡਾ ਸੀਮਤ ਹੁੰਦਾ ਹੈ, ਕਮਰੇ ਤੁਹਾਡੇ ਕੋਲ ਘੱਟ ਹੁੰਦੇ ਨੇ, ਬੈਂਚ ਤੁਹਾਡੇ ਕੋਲ ਘੱਟ ਹੁੰਦੇ ਨੇ। ਕੁੱਲ ਮਿਲਾ ਕੇ ਮਤਲਬ ਕਿ ਉਹਦੀ ਵਰਤੋਂ ਡਬਲ ਸ਼ਿਫਟ ਦੇ ਵਿੱਚ ਸੁਚੱਜੇ ਢੰਗ ਨਾਲ ਤੁਸੀਂ ਕਰ ਸਕਦੇ ਹੋ। ਤੇ ਵੱਡਾ ਸਵਾਲ ਰਹੇਗਾ ਕਿ ਕੀ ਟੀਚਰਾਂ ਦੀ ਸ਼ਿਫਟ ਵੀ ਜਿਹੜੀ ਆ ਡਬਲ ਹੋਏਗੀ, ਜਾਂ ਮਤਲਬ ਕਿ ਜਿੱਥੇ ਘੱਟ ਟੀਚਰ ਹੈ ਕੀ ਉਹ ਵੀ 10-10, 11-11 ਘੰਟੇ ਡਿਊਟੀ ਕਰਨਗੇ। ਜੀ, ਜੀ। ਕੁਝ ਸਵਾਲਾਤ ਨੇ, ਹਾਲਾਂਕਿ ਪਹਿਲੀ ਵਾਰੀ ਐਸਾ ਹੋਣ ਜਾ ਰਿਹਾ ਹੈ। ਹੌਲੀ ਹੌਲੀ ਉਹ ਸਵਾਲਾਂ ਦੇ ਜਵਾਬ ਵੀ ਮਿਲੂਗੇ, ਪਰ ਵੱਡਾ ਫੈਸਲਾ ਇਹਨਾਂ ਨੇ ਇਹ ਵੀ ਲਿਆ। ਜੀ। ਅੱਛਾ ਮਿੰਟੂ ਜੀ, ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਹੁਣ ਕਮੇਟੀ ਨੇ ਮੀਟਿੰਗ ਸੱਦੀ ਹੈ ਜੀ। ਹਾਂਜੀ, ਦੇਖੋ ਇਹ ਇਕੱਤਰਤਾ ਕੀਤੀ ਹੈ ਇਹਨਾਂ ਨੇ, ਸ਼ੁਰੂਆਤ ਕੀਤੀ ਹੈ। ਇਹਦੇ ਵਿੱਚ ਆਪਾਂ ਜੇ ਦੇਖੀਏ ਤਾਂ ਗੱਲ ਇਹ ਆ ਕਿ ਬਹੁਤ ਲੰਬੇ ਸਮੇਂ ਤੋਂ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਹੋ ਰਹੀਆਂ। ਭਾਈ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਬਹਿੰਦੇ ਨੇ, ਫਿਰ ਜਥੇਦਾਰ ਉਸ ਸਮੇਂ ਦੇ ਜਿਹੜੇ ਸੀ ਗਿਆਨੀ ਗੁਰਬਚਨ ਸਿੰਘ, ਉਹ ਆ ਕੇ ਮਤਲਬ ਕਿ ਉਹਨਾਂ ਦੇ ਨਾਲ ਗੱਲਬਾਤ ਕਰਦੇ। ਉਸ ਤੋਂ ਬਾਅਦ ਸਾਰਾ ਕੁਝ ਹੋਇਆ, ਪਰ ਕੁਝ ਨਹੀਂ ਹੋਇਆ ਨਤੀਜਾ। ਫਿਰ ਭੁੱਖ ਹੜਤਾਲ ਤੇ ਬਹਿੰਦੇ ਨੇ, ਸਭ ਨੂੰ ਯਾਦ ਹੋਏਗਾ, ਬੜਾ ਉਹਦੇ ਨਾਲ ਵੀ ਸਮਰਥਨ ਜੁੜਿਆ ਉਸ ਭੁੱਖ ਹੜਤਾਲ ਨਾਲ, ਨਤੀਜਾ ਕੁਝ ਨਹੀਂ ਨਿਕਲਿਆ। ਅਖੀਰ ਲੋਕ ਭਾਈ ਗੁਰਬਖਸ਼ ਸਿੰਘ ਦੇ ਮਗਰ ਪੈ ਗਏ ਤਾਂ ਉਹਨੂੰ ਮਤਲਬ ਕਿ ਆਪਣੀ ਸ਼ਹਾਦਤ ਦੇ ਕੇ ਸਾਬਤ ਕਰਨਾ ਪਿਆ ਕਿ ਨਹੀਂ, ਮੈਂ ਇਸ ਮੁੱਦੇ ਨੂੰ ਰੂਹ ਤੋਂ ਲੜ ਰਿਹਾ ਸੀ। ਤਾਂ ਬਾਅਦ ਦੇ ਵਿੱਚ ਫਿਰ ਉਹਨਾਂ ਲੋਕਾਂ ਨੇ ਜਿਹੜੇ ਟੀਚਰਾਂ ਕਰਦੇ ਸੀ, ਜਿਹੜੇ ਉਹਨੂੰ ਬਹੁਤ ਤਰ੍ਹਾਂ ਦੇ ਤਖੱਲਸ ਬਖਸ਼ਦੇ ਸੀਗੇ, ਉਹਨਾਂ ਨੇ ਫਿਰ ਸ਼ਹੀਦ ਕੀਤਾ।
ਤਾਂ ਉਸ ਤੋਂ ਬਾਅਦ ਕੁਝ ਕੁ ਪੈਰੋਲ ਜਿਹੜੀਆਂ ਸੀਗੀਆਂ ਮਿਲੀਆਂ ਬੰਦੀ ਸਿੰਘਾਂ ਨੂੰ, ਪਰ ਉਹ ਮਾਮਲਾ ਜਿਉਂਦਾ ਤਿਉਂ ਵਿੱਚੋਂ ਸੂਰਤ ਸਿੰਘ ਹੋਰਾਂ ਨੇ ਵੀ ਸ਼ਾਇਦ ਭੁੱਖ ਹੜਤਾਲ ਰੱਖੀ ਸੀ, ਹੁਣ ਉਹਨਾਂ ਦਾ ਪਤਾ ਨਹੀਂ ਹੈ ਕਿ ਉਹ ਭੁੱਖ ਹੜਤਾਲ ਸ਼ਾਇਦ ਹਸਪਤਾਲ ਦੇ ਵਿੱਚ ਹੀ ਜਾਰੀ ਹੈ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਥੋੜੇ ਦਿਨ ਪਹਿਲਾਂ ਇੱਕ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਸਿੱਖ ਜਿਹੜਾ ਉਹ ਟਾਵਰ ਤੇ ਵੀ ਚੜਿਆ ਹੋਇਆ, ਸ਼ਾਇਦ ਮੋਗੇ ਦੇ ਕੋਲ ਦੀ ਗੱਲ ਆ। ਤੋ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋਈਆਂ ਨੇ ਸਮੇਂ ਦਰ ਸਮੇਂ, ਪਰ ਇਹ ਹੁਣ ਵੱਡੀ ਹਿਲ ਜੋ ਲਿਆ ਕਿ ਤੁਹਾਡੇ ਡਿਸਟਰਬਿੰਗ ਆ ਰਹੀ ਹੈ ਜੀ ਸਿਸਟਮ ਦੇ ਵਿੱਚੋਂ, ਬਹੁਤ ਜ਼ਿਆਦਾ ਲਾਊਡਲੀ ਆਵਾਜ਼ ਮਿਲ ਰਹੀ। ਅੱਛਾ ਦੇਖੋ ਜੀ, ਹੁਣ ਗੱਲ ਇਹ ਹੈ ਕਿ ਇਹਨਾਂ ਨੇ 11 ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚੋਂ ਇਹ ਜਿਹੜੀ ਸਭਾ ਬੁਲਾਈ ਹੈ, ਇਕੱਤਰਤਾ ਬੁਲਾਈ ਹੈ, ਦੇ ਵਿੱਚ ਸਾਰੀਆਂ ਜਥੇਬੰਦੀਆਂ ਸਮੇਤ ਨਿਹੰਗ ਸਿੰਘ ਜਥੇਬੰਦੀਆਂ, ਉਹਨਾਂ ਨੂੰ ਉੱਥੇ ਪਹੁੰਚਣ ਦੀ ਇਹਨਾਂ ਨੇ ਅਪੀਲ ਕੀਤੀ ਹੈ। ਉਹ ਕਮੇਟੀ ਵਾਲੇ ਉੱਥੇ ਕੋਈ ਸਾਂਝਾ ਪ੍ਰੋਗਰਾਮ ਦੇਣਾ ਚਾਹੁੰਦੇ ਨੇ। ਵੈਸੇ ਆਪਾਂ ਦੇਖਿਆ ਹੀ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਵੀ ਅਪੀਲ ਕੀਤੀ ਸੀਗੀ ਕਿ ਸਾਂਝਾ ਪ੍ਰੋਗਰਾਮ ਦਿੱਤਾ ਜਾਵੇ, ਤਾਂ ਸਾਂਝਾ ਪ੍ਰੋਗਰਾਮ ਦੇਣ ਖਾਤਰ ਕਮੇਟੀ ਜਿਹੜੀ ਆ ਇਹ ਇਕੱਤਰਤਾ ਕਰਦੀ ਪਈ ਹੈ। ਹੁਣ ਦੇਖਦੇ ਹਾਂ ਕਿ ਇਹਦੇ ਵਿੱਚ ਪਹਿਲਾਂ ਤੇ ਕੀ ਮਤਾ ਪਾਇਆ ਜਾਂਦਾ। ਦੇਖੋ ਸਾਰਾ ਕੁਝ ਕਰਨਾ ਜਿਹੜਾ ਉਹ ਕਰਨਾ ਸੈਂਟਰ ਨੇ, ਜੇ ਸੈਂਟਰ 'ਚ ਸਰਕਾਰ ਚਾਹੇਗੀ ਤਾਂ ਸਾਰਾ ਕੁਝ ਹੋ ਸਕਦਾ ਹੈ, ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਕਿਉਂਕਿ ਮੇਨ ਕੇਸ ਜਿਹੜੇ ਉਹ ਤੁਹਾਨੂੰ ਮਿਲਣਗੇ ਪੰਜਾਬ 'ਚ, ਹਰਿਆਣਾ 'ਚ, ਕੁਝ ਦਿੱਲੀ ਔਰ ਯੂਪੀ। ਦਿੱਲੀ ਤੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਤਾਂ ਕੋਈ ਮੁਸ਼ਕਲ ਨਹੀਂ ਹੈ। ਵੈਸੇ ਵੀ ਦਿੱਲੀ ਜਿਹੜੀ ਆ ਉਹਦੇ ਵਿੱਚ ਐਲਜੀ ਦਾ ਰੋਲ ਆ ਜਾਂਦਾ। ਫਿਰ ਜੇ ਹਰਿਆਣਾ ਦੇਖੋਗੇ ਉੱਥੇ ਭਾਜਪਾ ਦੀ ਸਰਕਾਰ ਹੈ, ਯੂਪੀ ਦੇਖੋਗੇ ਭਾਜਪਾ ਦੀ ਸਰਕਾਰ ਆ। ਤਾਂ ਗੱਲ ਇਹ ਆ ਕਿ ਪਿੱਛੇ ਜੇ ਹੁਣ ਜਦੋਂ ਵਿਜੇ ਸਾਂਪਲਾ ਨੂੰ ਦੁਬਾਰਾ ਇਹਨਾਂ ਨੇ ਬਣਾਇਆ, ਦੁਬਾਰਾ ਚੇਅਰਮੈਨ ਲਾਇਆ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦਾ, ਤਾਂ ਉਹਦੇ ਵਿੱਚ ਇੱਕ ਚੀਜ਼ ਆ ਕਿ ਸਾਡੇ ਕੋਲ ਕੁਝ ਫੋਟੋਆਂ ਪਹੁੰਚੀਆਂ ਨੇ ਜਿੱਥੇ ਅਕਾਲੀ ਦਲ ਦੀ ਉੱਚ ਕੋਟੀ ਦੀ ਲੀਡਰਸ਼ਿਪ ਪਹੁੰਚੀ ਹੋਈ ਹੈ ਸਮਾਜ ਵਿੱਚ, ਤੇ ਇੱਕ ਅਕਾਲੀ ਵਰਕਰ ਨੇ ਤਾਂ ਇੱਥੋਂ ਤੱਕ ਬੀਤੇ ਦਿਨ ਹੀ ਆ ਪੋਸਟ ਪਾਈ ਸੀ ਕਿ ਅਗਲੀਆਂ ਜਿਹੜੀਆਂ 2024 ਦੀਆਂ ਇਲੈਕਸ਼ਨਾਂ ਹੋਣਗੀਆਂ, ਬੀਐਸਪੀ ਨਾਲ ਅਮਰਿੰਦਰ ਸਿੰਘ, ਬੀਜੇਪੀ ਤੇ ਅਕਾਲੀ ਦਲ ਇਕੱਠੇ ਰਲ ਕੇ ਲੜ ਸਕਦੇ। ਸੋ ਇਹ ਚੀਜ਼ ਜਿਹੜੀ ਹੈ ਉਹ ਕਿਤੇ ਨਾ ਕਿਤੇ ਇਸ ਚੀਜ਼ ਨਾਲ ਜੁੜਦੀ ਹੈ ਕਿ ਹੁਣ ਜਿਵੇਂ ਚਾਹੇ ਭਾਈ ਬਲਵੰਤ ਸਿੰਘ ਰਾਜੂਆਣਾ ਦਾ ਮਾਮਲਾ ਹੋਵੇ, ਚਾਹੇ ਬੰਦੀ ਸਿੱਖਾਂ ਦਾ ਮਸਲਾ ਸੁਖਬੀਰ ਸਿੰਘ ਬਾਦਲ ਵੱਲੋਂ ਚੁੱਕਿਆ ਗਿਆ ਹੋਵੇ, ਚਾਹੇ ਹੁਣ ਕਮੇਟੀ ਦੀ ਇਕੱਤਰਤਾ ਹੋ ਰਹੀ ਹੈ, ਇਹਨਾਂ ਚੀਜ਼ਾਂ ਨੂੰ ਤੁਸੀਂ ਵੱਖ ਨਹੀਂ ਕਰ ਸਕਦੇ। ਤੇ ਚਾਹੇ ਉਹ ਅਕਾਲੀ ਦਲ ਦੇ ਵਰਕਰ ਦਾ ਖਾਸਮ ਖਾਸ ਬੰਦਾ ਜਿਹੜਾ ਇਹਨਾਂ ਦਾ ਉਹਦਾ ਪੋਸਟ ਹੈ ਜਿਹੜਾ, ਇਹਨਾਂ ਨੂੰ ਫਿਰ ਆਪਸ ਦੇ ਵਿੱਚ ਆਪਾਂ ਲਿੰਕ ਕਰ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਝ ਹੋ ਸਕਦਾ ਹੈ, ਸੰਭਾਵਨਾ ਹੈ। ਪਰ ਜਿਵੇਂ ਕਿਵੇਂ ਵੀ ਜੇ ਮੰਨ ਲਓ 25 30 ਸਾਲ ਜਿਨ੍ਹਾਂ ਨੇ ਕੈਦ ਕੱਟੀ, ਜੇ ਉਹਨਾਂ ਦੀ ਰਿਹਾਈ ਹੁੰਦੀ ਹੈ ਤਾਂ ਉਸ ਤੋਂ ਬਾਅਦ ਕੋਈ ਰਾਜਨੀਤਿਕ ਲਾਹਾ ਲੈਂਦਾ, ਜੇ ਉਹਨੂੰ ਮਿਲਦਾ ਹੈ ਤਾਂ ਉਹ ਕੋਈ ਉਹਦੀ ਮਾੜੀ ਗੱਲ ਨਹੀਂ ਹੋਏਗੀ, ਲੈ ਜਾਵੇ ਕੋਈ ਚੱਕਰ ਨਹੀਂ, ਪਰ ਉਸ ਤੋਂ ਪਹਿਲਾਂ ਉਹਨੂੰ ਕਰਕੇ ਦਿਖਾਣਾ ਪਏਗਾ। ਤੇ ਜੇ ਸਿਰਫ ਕੱਲੀਆਂ ਕੋਸ਼ਿਸ਼ਾਂ ਹੀ ਕਰਨੀਆਂ, ਇਹ ਕੋਸ਼ਿਸ਼ਾਂ ਦੇ ਨਾਟਕ ਤਾਂ ਫਿਰ ਮੈਂ ਤੁਹਾਨੂੰ ਦੱਸ ਹੀ ਦਿੱਤਾ ਇਹ ਲੰਬੇ ਸਮੇਂ ਤੋਂ ਚੱਲ ਰਹੇ, ਤਾਂ ਜੇ ਤਾਂ ਸ਼ਿੱਦਤ ਦੇ ਨਾਲ ਕੰਮ ਕੀਤਾ ਜਾਵੇ ਤਾਂ ਠੀਕ ਹੈ। ਉਸ ਤੋਂ ਬਾਅਦ ਬਾਈ ਰਾਜਨੀਤਿਕ ਬੰਦਿਆਂ ਨੇ ਰਾਜਨੀਤਿਕ ਲਾਹਾ ਲੈਣੇ ਨੇ, ਪਰ ਉਹਦੇ ਰਿਜ਼ਲਟ ਜ਼ਰੂਰ ਪਹਿਲਾਂ ਦੇ ਦਿਓ, ਫਿਰ ਉਸ ਤੋਂ ਬਾਅਦ ਤੁਸੀਂ ਆਪਣੇ ਮਫਾਦਾਂ ਦੇ ਜਿਹੜੇ ਲਾਹਾ ਉਹ ਲੈ ਲਓ, ਕੋਈ ਚੱਕਰ ਵੀ ਨਹੀਂ ਹੈ। ਜੀ 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 ਬੀਬੀ ਭੱਟਲ ਜੀ ਕਰ ਗਏ ਮਿੰਟੂ ਜੀ ਕੋਠੀ ਖਾਲੀ? ਹਾਂਜੀ ਕਰ ਗਏ ਨੇ ਜੀ, ਖਾਲੀ ਕੋਠੀ ਕਰ ਗਏ ਆ। ਵੈਸੇ ਤੇ ਹੁਣ ਪਤਾ ਨਹੀਂ ਉਹ ਕਿੱਥੇ ਰਹਿਣਗੇ, ਕਿਤੇ ਕਹਿੰਦੇ ਦੇ ਸੀਗੇ ਕਿ ਮੈਂ ਚੰਡੀਗੜ੍ਹ 'ਚ ਜਾਵਾਂ ਕਿੱਥੇ, ਮੇਰੇ ਕੋਲ ਤਾਂ ਆਪਦੀ ਕੋਈ ਰਿਹਾਇਸ਼ ਨਹੀਂ, ਮੈਂ ਸਾਬਕਾ ਮੁੱਖ ਮੰਤਰੀ ਹਾਂ, ਭਾਈ ਮੈਂ ਜਾਵਾਂ ਕਿੱਥੇ, ਹੁਣ ਪਤਾ ਨਹੀਂ ਅੱਜ ਦੀ ਰਾਤ ਉਹ ਕਿੱਥੇ ਕੱਟਣਗੇ, ਵਾਪਸ ਪਿੰਡ ਆ ਗਏ ਹੋਣੇ, ਪਿੰਡ ਤੇ ਚਲੋ ਉਹਨਾਂ ਦਾ ਆਲੀਸ਼ਾਨ ਘਰ ਹੈਗਾ। ਤਾਂ ਬੜੀ ਚਰਚਿਤ ਰਹੀ ਆ ਕੋਠੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ, ਤੇ ਰੋਜ਼ ਇਹਦੀ ਖਬਰ ਲੱਗਦੀ ਹੁੰਦੀ ਸੀ। ਮਾਮਲਾ ਹਾਈ ਕੋਰਟ ਤੱਕ ਗਿਆ ਹੋਇਆ ਹੈ, ਮਾਮਲਾ ਸਦਨ ਤੱਕ ਪਹੁੰਚਿਆ, ਬਕਾਇਆ ਸ਼ਿਕਾਇਆ ਜਿਹੜਾ ਮਾਫ ਕੀਤਾ ਗਿਆ ਸੀਗਾ, ਪਰ ਉਹ ਬਾਅਦ ਚ ਕੀ ਬਣਿਆ ਕਿਸੇ ਨੂੰ ਕੋਈ ਇਲਮ ਨਹੀਂ ਹੈ। ਪਰ ਇਹ ਜਿਹੜੀ ਕੋਠੀ ਹੈ 2 ਸੈਕਟਰ 8 ਨੰਬਰ ਕੋਠੀ, ਇਹ ਬੜੀ ਚਰਚਿਤ ਕੋਠੀ ਹੈ। ਤਾਂ ਇਹਦੇ ਵਿੱਚ ਹੁਣ ਇਹਨਾਂ ਨੇ ਨੋਟਿਸ ਕੱਢ ਦਿੱਤਾ ਸੀਗਾ ਕਿ ਬੀਬੀ ਜੀ ਬਸ ਕਰੋ, ਹੁਣ ਇਸ ਕੋਠੀ ਦਾ ਮੋਹ ਤਿਆਗੋ ਤੇ ਘਰ ਨੂੰ ਜਾਓ, ਤੇ ਇਹਨਾਂ ਨੇ ਉਹ ਕੋਠੀ ਦੀਆਂ ਚਾਬੀਆਂ ਜਿਹੜੀਆਂ ਦੇ ਦਿੱਤੀਆਂ ਤੇ ਨਾਲ ਕਿਹਾ ਕਿ ਮੈਨੂੰ ਨੋ ਡਿਊ ਸਰਟੀਫਿਕੇਟ ਜਿਹੜਾ ਉਹ ਜਾਰੀ ਕਰ ਦਿੱਤਾ ਜਾਵੇ। ਹੁਣ ਦੇਖਣਾ ਇਹ ਹੋਏਗਾ ਕਿ ਕੋਈ ਬਕਾਇਆ ਸ਼ਿਕਾਇਆ ਨਿਕਲਦਾ ਜਾਂ ਨਹੀਂ ਨਿਕਲਦਾ। ਹਾਂ ਸਮਾਨ ਜ਼ਰੂਰ ਗਿਣਿਆ ਜਾਏਗਾ, ਤੁਹਾਨੂੰ ਪਤਾ ਹੀ ਹੈ ਇਹ ਸਮਾਨ ਦਾ ਚੱਕਰ ਬੜਾ ਚੱਲਦਾ ਹੈ ਅੱਜ ਕੱਲ, ਫਰਨੀਚਰ ਦਾ ਫਿਰ ਮੁੜ ਕੇ ਯੱਬ ਪੈ ਜਾਂਦਾ ਹੈ। ਸਮਾਨ ਜਿਹੜਾ
ਉਹ ਵੀ ਗਿਣਿਆ ਜਾਏਗਾ। ਤੇ ਉਸ ਤੋਂ ਬਾਅਦ ਇਹ ਜਿਹੜੀ ਕੋਠੀ 8 ਨੰਬਰ ਕੋਠੀ ਆ, ਇਹ ਫਿਰ ਇੱਕ ਵਾਰੀ ਤੇ ਪਰਾਈ ਹੋ ਜਾਏਗੀ, ਹਮੇਸ਼ਾ ਲਈ ਪਰਾਈ ਨਹੀਂ ਹੋ ਸਕਦਾ, ਫਿਰ ਦੁਬਾਰਾ ਇਹਦੇ ਚ ਆ ਗਿਆ। ਸਮੇਂ ਦਾ ਕੋਈ ਪਤਾ ਨਹੀਂ ਹੁੰਦਾ, ਸਮਾਂ ਬੜਾ ਬਲਵਾਨ ਆ। ਪਰ ਇੱਕ ਵਾਰੀ ਇਹ ਜਿਹੜੀ ਚਰਚਿਤ ਕੋਠੀ ਆ, ਉਹ ਬੀਬੀ ਭੱਠਲ ਨੂੰ ਖਾਲੀ ਕਰਨੀ ਪਵੇਗੀ। ਪਰ ਚੰਗਾ ਹੁੰਦਾ, ਉਹ ਬਹੁਤ ਪੁਰਾਣੇ ਲੀਡਰ ਨੇ, ਚੰਗਾ ਹੁੰਦਾ ਹਾਰਨ ਤੋਂ ਬਾਅਦ ਕੁਝ ਦਿਨਾਂ ਦੇ ਅੰਦਰ ਅੰਦਰ ਅਸਤੀਫਾ ਦਿੰਦੇ, ਟੈਂਕਰ ਤੇ ਸਮਾਨ ਆਪਣਾ ਲੱਦਦੇ, ਉਹਨੂੰ ਦਿੰਦੇ ਕਿਰਾਇਆ ਭਾੜਾ, ਤੇ ਸਿੱਧਾ ਲਹਿਰੇ ਦਾ ਉਹਨੂੰ ਐਡਰੈਸ ਦੇ ਦਿੰਦੇ ਕਿ ਲੈ ਵੀ ਲਾਇਆ ਉੱਥੇ। ਉਹ ਬਹੁਤ ਚੰਗਾ ਹੁੰਦਾ। ਇਹਨਾਂ ਨੇ ਅਸਤੀਫਾ ਵੀ ਨਹੀਂ ਦਿੱਤਾ ਯੋਜਨਾ ਬੋਰਡ ਦੇ ਚੇਅਰਪਰਸਨੀ ਤੋਂ। ਫਿਰ ਬਾਅਦ ਦੇ ਵਿੱਚ ਭੰਗ ਕੀਤਾ ਗਿਆ, ਨੋਟਿਸ ਦਿੱਤਾ ਗਿਆ। ਜਦੋਂ ਬੀਬੀ ਜੀ ਨੂੰ ਪਤਾ ਲੱਗ ਗਿਆ ਹੁਣ ਸਥਿਤੀ ਕਸੂਤੀ ਹੈ, ਫਿਰ ਉਸ ਤੋਂ ਬਾਅਦ ਇਹਨਾਂ ਨੇ ਉਹ ਕੋਠੀ ਛੱਡ ਦਿੱਤੀ। ਅੱਛਾ ਮਿੰਟੂ ਜੀ, ਵਿੱਕੀ ਮਿੱਡੂ ਖੇੜਾ ਕਤਲ ਮਾਮਲੇ ਦੀ ਜੇ ਗੱਲ ਕਰੀਏ ਤਾਂ ਤਿੰਨੇ ਸ਼ੂਟਰਾਂ ਸਮੇਤ ਗੈਂਗਸਟਰ ਦਾ ਜਿਹੜਾ ਰਿਮਾਂਡ ਉਹ ਵੀ ਹਾਸਲ ਕਰ ਲਿਆ ਗਿਆ। ਹਾਂਜੀ, ਦੇਖੋ ਇਹ ਜਿਹੜੇ 3 ਸ਼ੂਟਰ ਆ, ਇਹ ਲਿਆਂਦੇ ਸੀਗੇ ਇਹਨਾਂ ਨੇ ਦਿੱਲੀ ਤੋਂ ਲਿਆਂਦੇ ਸੀਗੇ ਹਿਰਾਸਤ ਦੇ ਵਿੱਚ, ਕਿਉਂਕਿ ਮਾਮਲਾ ਪੰਜਾਬ ਦੇ ਅਧਿਕਾਰ ਖੇਤਰ 'ਚ ਹੋਇਆ। ਸਾਰੀ ਘਟਨਾ ਜਾਂ ਕਤਲ ਜਿਹੜਾ ਹੈ ਉਹ ਪੰਜਾਬ ਦੇ ਇਲਾਕੇ 'ਚ ਹੋਇਆ, ਸੋ ਇਸ ਕਰਕੇ ਪੰਜਾਬ ਪੁਲਿਸ ਨੇ ਉਹਨਾਂ ਨੂੰ ਲਿਆ ਰੱਖਿਆ। ਤਾਂ 3 ਸ਼ਾਰਪ ਸ਼ੂਟਰ ਹੈ ਜਿਹੜੇ ਲੱਠ, ਭੋਲੂ, ਸੰਨੀ ਤੇ ਕੁਝ ਮਤਲਬ ਕਿ ਸ਼ਾਇਦ ਭੂਪੀ, ਉਹ ਗੈਂਗਸਟਰ ਜਿਹਦਾ ਲਿੰਕ ਦੱਸਿਆ ਜਾ ਰਿਹਾ ਇਹਨਾਂ ਦੇ ਨਾਲ, ਤੇ ਉਹਨੂੰ ਸਾਰਿਆਂ ਨੂੰ ਮਤਲਬ ਕਿ ਲਿਆ ਕੇ ਇਹ ਰਿਮਾਂਡ ਤੇ ਲੈ ਰਹੇ। ਇਹਦਾ ਇੱਕ ਹੁਣ ਦੇਖੋ ਬੜਾ ਪਚੀਦਾ ਮਸਲਾ ਹੈ। ਇਹਦੇ ਵਿੱਚ ਸਿੱਧੂ ਮੂਸੇਵਾਲੇ ਦੇ ਮੈਨੇਜਰ ਦਾ ਨਾਮ ਆਇਆ ਸੀਗਾ, ਸ਼ਗਨੇ ਦਾ। ਤੇ ਸ਼ਗਨਾ ਇਸ ਟਾਈਮ ਦੱਸੀਦਾ, ਮੈਂ ਵਿੱਕੀ ਦੇ ਭਰਾ ਨਾਲ ਗੱਲ ਕੀਤੀ ਸੀਗੀ, ਤੇ ਉਹ ਕਹਿੰਦਾ ਵੀ ਉਹ 2 ਨੂੰ ਆਇਆ ਸੀਗਾ, 2 ਅਪ੍ਰੈਲ ਨੂੰ, ਸ਼ਾਇਦ ਦੁਬਈ ਦਾ ਕੋਈ ਸ਼ੋਅ ਸੀਗਾ, ਸਿੱਧੂ ਮੂਸੇਵਾਲਾ ਤੇ ਇਕੱਠੇ ਪਰਤੇ ਨੇ, ਪ੍ਰੋਡਕਸ਼ਨ ਮੈਨੇਜਰ ਸੀਗਾ। ਉਹ ਆਇਆ ਤੇ ਉਸ ਤੋਂ ਬਾਅਦ ਹੀ ਉਹ ਚਲੇ ਗਿਆ ਸੀ, ਉਹ ਆਸਟ੍ਰੇਲੀਆ ਨਿਕਲ। ਜਦ ਕਿ ਉਸ ਤੋਂ ਬਾਅਦ ਇਹਨਾਂ ਨੇ ਇਹਨਾਂ ਦਿਨਾਂ ਦੇ ਵਿੱਚ LOC ਜਾਰੀ ਕੀਤੀ ਆ। ਤਾਂ ਉਸ ਬੰਦੇ ਤੇ ਕਥਿਤ ਤੌਰ ਤੇ ਦੋਸ਼ ਇਹ ਨੇ ਕਿ ਉਹਨੇ ਰੈਕੀ ਕਰਵਾਈ, ਉਹਨੇ ਇਹਨਾਂ ਨੂੰ ਖਾਣ ਪੀਣ ਦਿੱਤਾ, ਤੇ ਇਸ ਤੋਂ ਇਲਾਵਾ ਜਿਹੜੀ ਉੱਥੇ ਕੋਈ ਰਹਿਸ਼ਗਾਹ ਸੀ ਉਹ ਮੁਹੱਈਆ ਕਰਵਾਈ ਹੈ। ਹੁਣ ਉਹ ਨਹੀਂ ਲੱਭ ਰਿਹਾ, ਤੇ ਇਹਦਾ ਮਤਲਬ ਕਿ ਕੇਸ ਦੀ ਫਿਰ ਸਾਰੀ ਜਿਹੜੀ ਕਹਿ ਲਓ ਕਿ ਚਾਲ ਆ, ਉਹ ਇੱਕ ਵਾਰੀ ਥੰਮ ਜਾਏਗੀ। ਹੁਣ ਲੈ ਦੇ ਕੇ ਫਿਰ ਇਹਨਾਂ ਦੇ ਕੋਲ ਇਹੀ ਰਹਿੰਦਾ ਬੰਦਾ, ਮਤਲਬ ਕਿ ਵੀ ਜਿਹੜੇ ਬੰਦੇ ਨੇ ਇਹਨਾਂ ਨੂੰ ਇਹ ਹੁਕਮ ਦਿੱਤਾ ਕਿ ਜਾ ਕੇ ਬਈ ਮਾਰੋ, ਜਾਂ ਗੱਲਬਾਤ ਕੀਤੀ ਵੀ ਫਲਾਣੇ ਬੰਦੇ ਨੂੰ ਸ਼ੂਟ ਕਰੋ ਤਾਂ ਤੁਹਾਨੂੰ ਫਲਾਣਾ ਬੰਦਾ ਟੱਕਰੇਗਾ। ਹੁਣ ਜਿਹੜਾ ਟੱਕਰੇਗਾ ਰੇਕੀ ਵਾਲਾ, ਉਹ ਤੇ ਇੱਥੇ ਹੈ ਨਹੀਂਗਾ, ਤਾਂ ਫਿਰ ਲੈ ਦੇ ਕੇ ਕੌਣ ਬਚਿਆ? ਉਹੀ ਬਚਿਆ ਜਿਹਨੇ ਕਿਹਾ। ਸੋ ਪੁਲਿਸ ਦੀ ਕਹਾਣੀ ਮੁਤਾਬਕ ਹੁਣ ਇਹ ਅਹਿਮ ਇੱਕ ਰਿਮਾਂਡ ਹੋਏਗਾ। ਇਸ ਤੋਂ ਬਾਅਦ ਸਥਿਤੀ ਜਿਹੜੀ ਆ ਉਹ ਸਾਫ਼ ਹੋਏਗੀ। ਕੁਛ ਇੱਥੇ ਜਿਹੜੇ ਮੀਡੀਆ ਅਦਾਰੇ ਆ, ਉਹ ਤੇ ਵੈਸੇ ਦਾਅਵਾ ਕਰਦੇ ਪਏ ਆ ਕਿ ਬਹੁਤ ਜਲਦੀ ਇਸ ਮਾਮਲੇ ਦੇ ਵਿੱਚ ਸਿੰਗਰ ਮੂਸੇਵਾਲੇ ਨੂੰ ਵੀ ਸਮਨਿੰਗ ਹੋ ਸਕਦੀ ਆ, ਕਿ ਉਹਨੂੰ ਵੀ ਇਨਵੈਸਟੀਗੇਸ਼ਨ ਜਿਹੜੀ ਆ ਜੁਆਇਨ ਕਰਨੀ ਪੈ ਸਕਦੀ। ਜੀ। ਅੱਛਾ ਮਿੰਟੂ ਜੀ, ਪ੍ਰਸ਼ਾਂਤ ਕਿਸ਼ੋਰ ਤੇ ਕਾਫੀ ਦਿਨਾਂ ਤੋਂ ਲੋਕਾਂ ਦੀਆਂ ਨਜ਼ਰਾਂ ਸਿਆਸਤਦਾਨਾਂ ਦੀਆਂ ਟਿਕੀਆਂ ਹੋਈਆਂ ਨੇ ਕਿ ਉਹ ਕੀ ਕਰੇਗਾ, ਮੀਡੀਆ ਦੀਆਂ ਵੀ ਟਿਕੀਆਂ ਹੋਈਆਂ ਨੇ। ਦਿਲ ਦੀ ਗੱਲ ਕੀਤੀ ਹੈ ਪ੍ਰਸ਼ਾਂਤ ਕਿਸ਼ੋਰ ਨੇ, ਕੀ ਕਹਿੰਦੇ ਨੇ? ਦੇਖੋ, ਪ੍ਰਸ਼ਾਂਤ ਕਿਸ਼ੋਰ ਨੇ ਜਿਹੜੀ ਦਿਲ ਦੀ ਗੱਲ ਕੀਤੀ ਹੈ ਉਹ ਸੰਕੇਤਕ ਹੈ। ਤਾਂ ਕਹਿ ਲਓ ਕਿ ਇਹੋ ਜਿਹਾ ਬੰਦਾ ਜਿਹੜਾ ਹੁੰਦਾ, ਉਹ ਦਿਲ ਦੀ ਗੱਲ ਜਿਹੜੀ ਹੈ ਉਹ ਕਰੇ ਵੀ ਤਾਂ ਫਿਰ ਬੜੀ ਨਾਪ ਤੋਲ ਕੇ ਕਰਦਾ ਆ। ਇਹਨੇ ਇੱਕ ਤਾਂ ਇਹ ਕਿਹਾ ਕਿ ਮੈਂ ਇੱਕ ਪੈਦਲ ਯਾਤਰਾ ਕਰੂੰਗਾ 3000 ਕਿਲੋਮੀਟਰ ਦੀ, ਤੇ ਦੂਸਰਾ ਇਹ ਆ ਕਿ ਜੇ ਲੋਕ ਚਾਹਣਗੇ ਤਾਂ ਫਿਰ ਉਸ ਤੋਂ ਬਾਅਦ ਨਵੀਂ ਪਾਰਟੀ ਬਣਾਈ ਜਾਏਗੀ। ਤਾਂ ਟੋਟਲ ਜਿਸ ਸਾਰੇ ਮਾਮਲੇ ਦਾ ਸਿੱਟਾ ਕੱਢੋਗੇ ਤਾਂ ਸਿੱਟਾ ਇਹੋ ਨਿਕਲਦਾ ਹੈ ਕਿ ਪ੍ਰਸ਼ਾਂਤ ਕਿਸ਼ੋਰ ਉਰਫ PK ਉਹ ਤਿਆਰ ਹੈ ਇੱਕ ਨਵੀਂ ਪਾਰਟੀ ਦੀ ਰਚਨਾ ਕਰਨ ਵਾਸਤੇ। ਤਾਂ ਉਹ ਪਾਰਟੀ ਦਾ ਜੇ ਲਾਈਏ ਤਾਂ ਆਪਾਂ ਸਭ ਤੋਂ ਪਹਿਲਾ ਜਿਹੜਾ ਧੁਰਾ ਹੋਏਗਾ ਉਹ ਹੋਏਗਾ ਬਿਹਾਰ, ਕਿਉਂਕਿ ਬਿਹਾਰੀ ਬਾਬੂ ਆਏ। ਵੈਸੇ UN ਦੇ ਵਿੱਚ ਕੰਮ ਕਰਦੇ ਆ, ਨਰਿੰਦਰ ਮੋਦੀ ਨੇ ਇਹਨੂੰ ਲਿਆਂਦਾ ਸੀ। ਔਰ ਕਮਾਲ ਦੀ ਗੱਲ ਆ ਕਿ ਜਿਹੜਾ ਖੁਦ ਨਰਿੰਦਰ ਮੋਦੀ ਦਾ ਘਰ ਸੀ, ਉਹਦਾ ਇੱਕ ਫਲੋਰ ਇਹਨੂੰ ਦਿੱਤਾ ਗਿਆ ਸੀ। ਤਾਂ 2014 ਦੀ ਤਿਆਰੀ ਨਰਿੰਦਰ ਮੋਦੀ ਦੇ ਘਰੇ ਰਹਿ ਕੇ ਕੀਤੀ। ਨਰਿੰਦਰ ਮੋਦੀ ਸਰਕਾਰ 'ਚ ਲਿਆਉਣਾ ਚਾਹੁੰਦਾ ਸੀ, ਨਹੀਂ ਗਿਆ PK, ਪਰ ਅਮਿਤ ਸ਼ਾਹ ਦੀ ਜ਼ਿੰਮੇਵਾਰੀ ਲਾਈ ਗਈ ਕਿ ਕੋਈ ਅਹੁਦਾ ਜਿਹੜਾ ਦੇ ਦਿਓ। ਕਹਿੰਦੇ ਆ ਕਿ ਅਮਿਤ ਸ਼ਾਹ ਨੇ ਜਵਾਬ ਦੇ ਦਿੱਤਾ ਸੀਗਾ ਕਿ ਇਸ ਤਰ੍ਹਾਂ ਦੇ ਰਣਨੀਤੀਕਾਰ ਵਾਸਤੇ ਨਾ RSS ਦੇ ਵਿੱਚ ਤੇ ਨਾ ਜਿਹੜਾ ਸਾਡਾ ਪੋਲੀਟੀਕਲ ਇਹ ਤਨਜ਼ੀਮ ਦਾ ਢਾਂਚਾ ਨਾ, ਇਹਦੇ ਵਿੱਚ ਕੋਈ ਇਸ ਤਰ੍ਹਾਂ ਦਾ ਅਹੁਦਾ ਹੈ। ਤਾਂ ਇੱਥੋਂ ਮਤਲਬ ਕਿ ਇਹ ਗੱਲ ਰਹਿ ਗਈ ਸੀ। ਫਿਰ ਕਾਂਗਰਸ ਦੇ ਵਿੱਚ ਜਾਣ ਦਾ
बड़ा चर्चा होया। ये चर्चे भाजपा वाले ते ठप हो गए बहुत लंबे समय पहला, फिर कांग्रेस वाला भी ठप हो गया, ते हुण नवें सिरे तो नवीं गलबात। हालांकि मीनवाइल जे देखिए तां ये बिहार दे विच नीतीश बाबू दे नाल कुछ समा बिता आए। ਤਾਂ ਹੁਣ ਜਿਹੜੀ ਇਹ ਪੈਦਲ ਯਾਤਰਾ ਹੁੰਦੀ ਹੈ, ਦੇਖੋ ਇਹ ਜੇ ਇਤਿਹਾਸ ਬੋਲੋਗੇ ਤੁਸੀਂ, ਜੀ ਚਾਹੇ ਮਹਾਤਮਾ ਗਾਂਧੀ ਆ, ਜਿੰਨੀ ਕੁ ਸਾਨੂੰ ਸੰਭਾਲਾ ਕਿ ਚੰਦਰ ਸ਼ੇਖਰ ਦੀ ਬੜੀ ਮਸ਼ਹੂਰ ਸੀਗੀ ਇਹ ਜਿਹੜੀ ਪੈਦਲ ਯਾਤਰਾ, ਸ਼ਾਇਦ 83 ਚ ਉਹ ਵੀ ਗਾਂ ਪ੍ਰਧਾਨ ਮੰਤਰੀ ਬਣ ਗਿਆ। ਮਹਾਤਮਾ ਗਾਂਧੀ ਤਾਂ ਬਈ ਫਿਰ ਫੇਮਸ ਹੋਇਆ ਹੀ ਹੋਇਆ, ਸਭ ਨੂੰ ਪਤਾ। ਇਸੇ ਤਰ੍ਹਾਂ YSR ਆ ਜਿਹੜੇ ਰੈਡੀ ਨੇ ਹੁਣ ਕਰਦੇ ਪਏ, ਇਸ ਟਾਈਮ ਰਾਜ ਕਰਦੇ ਪਏ। YSR ਰੈਡੀ ਜਿਹੜਾ ਇਹਨਾਂ ਦਾ ਪਿਤਾ ਹੁੰਦਾ ਸੀਗਾ, ਜੀ ਉਹਨੇ ਵੀ ਯਾਤਰਾ ਕੀਤੀ ਸੀ 3500 ਨਹੀਂ ਸ਼ਾਇਦ 1500 ਕਿਲੋਮੀਟਰ ਦੀ। ਉਹ ਵੀ ਬਣਿਆ CM ਚੰਦਰ ਬਾਬੂ ਨਾਇਡੂ, ਉਹ ਤਾਂ ਥੋੜਾ ਸਮਾਂ ਪਹਿਲਾਂ ਦੀ ਗੱਲ ਆ। ਉਹਨੇ ਵੀ ਇਸ ਤਰ੍ਹਾਂ ਦੀ ਇੱਕ ਯਾਤਰਾ ਕੀਤੀ ਸੀਗੀ, ਸ਼ਾਇਦ 1500 2000 ਕਿਲੋਮੀਟਰ, ਤੇ ਉਹ ਵੀ ਬਣ ਗਿਆ ਸੀ। ਦਿਗਵਿਜੇ ਨੇ ਕੀਤੀ ਨਰਮਦਾ ਯਾਤਰਾ, ਪਰ ਦਿਗਵਿਜੇ ਤਾਂ ਤੁਹਾਨੂੰ ਪਤਾ ਪਹਿਲਾਂ ਰਿਹਾ, ਫਿਰ ਬਾਅਦ ਦੇ ਵਿੱਚ ਉਹਦੀ ਗੱਲ ਨਹੀਂ ਬਣੀ। ਜਗਨ ਮੋਹਨ ਜਿਹੜਾ YSR ਰੈਡੀ ਦਾ ਮੁੰਡਾ ਜਿਹਦੀ ਮੈਂ ਗੱਲ ਕਰਕੇ ਹਟਿਆ ਸੀਗਾ, ਕਿ ਉਹ 17 ਦੇ ਵਿੱਚ 3648 ਕਿਲੋਮੀਟਰ ਤੁਰਦਾ ਹੈ, ਉਹ ਵੀ ਮੁੱਖ ਮੰਤਰੀ ਬਣ ਜਾਂਦਾ। ਮਤਲਬ ਕਿ ਪੈਦਲ ਯਾਤਰਾਵਾਂ ਹੋਈਆਂ। ਵੈਸੇ ਪੰਜਾਬ ਦੇ ਵਿੱਚ ਇਹ ਫਾਰਮੂਲਾ ਫੇਲ ਹੋਇਆ ਮੇਰੇ ਖਿਆਲ। ਅੱਛਾ, ਕਿਉਂਕਿ ਇੱਕ ਵਾਰੀ ਖਹਿਰੇ ਹੋਰਾਂ ਨੇ ਵੀ ਕੀਤਾ ਸੀ ਮਾਰਚ ਮੇਰੇ ਖਿਆਲ ਦੇ ਨਾਲ, ਤੇ ਇੱਕ ਵਾਰੀ ਸ਼ਾਇਦ ਬੈਂਸਾ ਨੇ ਇਸ ਤਰ੍ਹਾਂ ਦਾ ਪ੍ਰਯੋਗ ਕੀਤਾ, ਪਰ ਬੜੇ ਛੋਟੇ ਲੈਵਲ ਦੇ ਸੀ, ਬਹੁਤ ਛੋਟੇ ਲੈਵਲ ਦੇ ਸੀ ਜੀ। ਤਾਂ ਖੈਰ ਹੋਰ ਕੋਈ ਹਿਸਟਰੀ ਦੇ ਵਿੱਚ ਹੋਵੇ ਤਾਂ ਮੈਨੂੰ ਪਤਾ ਨਹੀਂ। ਇਹ ਜਿਹੜੀਆਂ ਕਹਿ ਸਕਦੇ ਹਾਂ ਆਪਾਂ, ਜਿਹੜੀਆਂ ਪੈਦਲ ਯਾਤਰਾਵਾਂ ਹੁੰਦੀਆਂ ਨੇ, ਕਿਤੇ ਨਾ ਕਿਤੇ ਆਪਣੇ ਪੈਰ ਬੰਨਣ ਵਾਸਤੇ ਹੁੰਦੀਆਂ। ਸੋ ਪ੍ਰਸ਼ਾਂਤ ਕਿਸ਼ੋਰ ਆਪਣੇ ਪੈਰ ਬੰਨਣ ਵਾਸਤੇ ਰਾਜਨੀਤੀ ਦੇ ਵਿੱਚ ਪੈਦਲ ਯਾਤਰਾ ਦਾ ਐਲਾਨ ਕਰ ਚੁੱਕਾ। ਸੋ ਇਹਦੀ ਪਾਰਟੀ ਦੇਰ ਸਵੇਰ ਆ ਜਾਏ। ਮਿੰਟੂ ਜੀ ਕਹਿੰਦੇ ਹੱਦਬੰਦੀ ਦੀ ਰਿਪੋਰਟ ਫਾਈਨਲ ਹੋ ਗਈ ਹੈ ਤੇ ਕਸ਼ਮੀਰ 'ਚ ਚੋਣਾਂ ਦੀ ਆਹਟ ਵੀ ਦੇਖੀ ਜਾ ਸਕਦੀ ਹੈ, ਮਹਿਸੂਸ ਕੀਤੀ ਜਾ ਸਕਦੀ ਹੈ। ਦੇਖੋ ਹੋ ਸਕਦਾ ਜੀ ਹਿਮਾਚਲ ਜਾਂ ਗੁਜਰਾਤ ਇਹਨਾਂ ਇਲੈਕਸ਼ਨਾਂ ਦੇ ਨਾਲ ਹੀ ਕਸ਼ਮੀਰ ਦੇ ਵਿੱਚ ਇਲੈਕਸ਼ਨ ਆ ਜਾਵੇ, ਕਿਉਂਕਿ ਹੱਦਬੰਦੀ ਹੁੰਦੀ ਹੈ ਮੇਨ, ਤੇ ਹੱਦਬੰਦੀ ਉਸ ਤੋਂ ਬਾਅਦ ਵੋਟਰ ਸੂਚੀਆਂ, ਤੇ ਉਸ ਤੋਂ ਬਾਅਦ ਇਲੈਕਸ਼ਨ। ਮੇਨ ਗੱਲ ਹੱਦਬੰਦੀ ਦੀ ਹੁੰਦੀ ਹੈ। ਤੁਹਾਡੀ ਆਵਾਜ਼ ਬਹੁਤ ਆ ਰਹੀ ਹੈ ਜੀ ਮੈਨੂੰ, ਮੇਰੀ ਆਵਾਜ਼ ਬਹੁਤ ਮੁੜਦੀ ਹੈ, ਪਲੀਜ਼ ਇਹਨੂੰ ਸੈੱਟ ਕਰੋ ਜੀ। ਅੱਛਾ, ਗੱਲ ਇਹ ਹੈ ਜੀ ਕਿ ਇਹ ਜਿਹੜਾ ਮਸਲਾ ਹੁੰਦਾ ਹੈ ਨਾ ਕਿ ਹੈਲੋ, ਹਾਂਜੀ ਮਿੰਟੂ ਜੀ ਤੁਸੀਂ ਕੰਟੀਨਿਊ ਕਰ ਸਕਦੇ ਹਾਂਜੀ ਹਾਂਜੀ ਹਾਂਜੀ, ਮੈਨੂੰ ਨਾ ਮੇਰੀ ਆਵਾਜ਼ ਬਹੁਤ ਜ਼ਿਆਦਾ ਮੇਰੇ ਕੰਨਾਂ 'ਚ ਵਾਪਸ ਮੁੜਦੀ ਹੈ, ਸੋ ਪਲੀਜ਼ ਮੈਂ ਇਸ ਮਸਲੇ ਨੂੰ ਥੋੜਾ ਠੀਕ ਕਰਾਂ। ਜੀ ਜੀ ਜੀ। ਅੱਛਾ, ਮੈਂ ਗੱਲ ਕਰ ਰਿਹਾ ਸੀਗਾ ਕਿ ਦੇਖੋ ਇਲੈਕਸ਼ਨ ਦਾ ਜਿਹੜਾ ਮਸਲਾ ਹੁੰਦਾ ਹੈ ਨਾ, ਹਾਂਜੀ, ਉਹ ਸਿਰਫ ਜਦੋਂ ਇਸ ਤਰ੍ਹਾਂ ਦੀਆਂ ਸਟੇਟਾਂ ਜਿਵੇਂ ਵੰਡੀਆਂ ਜਾਣ, ਜਾਂ ਕੋਈ UT ਬਣਿਆ, UT ਤੋਂ ਬਾਅਦ ਰਾਜ ਬਣਿਆ, ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਚੇਂਜ ਹੁੰਦੀ ਆ, ਤਾਂ ਉਹਦੇ ਵਿੱਚ ਸਭ ਤੋਂ ਵੱਡਾ ਹੱਦਬੰਦੀ ਦਾ ਹੁੰਦਾ ਕੰਮ। ਉਸ ਤੋਂ ਬਾਅਦ ਵੋਟਰ ਸੂਚੀਆਂ ਦਾ ਕੋਈ ਅੱਜ ਦੇ ਦੌਰ 'ਚ ਵੱਡਾ ਕੰਮ ਨਹੀਂ ਹੈਗਾ। ਤਾਂ ਹੱਦਬੰਦੀ ਦਾ ਜਿਹੜਾ ਫਾਈਨਲ ਇਹਨਾਂ ਨੇ ਖਾਕਾ ਜਿਹੜਾ ਸਾਈਨ ਕੀਤਾ, ਤਾਂ ਉਹਦੇ ਵਿੱਚ ਹੁਣ ਕੀ ਹੈ ਕਿ ਜੋ ਇਹ ਕਮਿਸ਼ਨ ਬਣਿਆ ਸੀ, ਇਹਨੂੰ ਹੱਦਬੰਦੀ ਕਮਿਸ਼ਨ ਆਪਾਂ ਕਹਿ ਲਾਂਗੇ, ਹਿੰਦੀ 'ਚ ਇਹਨੂੰ ਪਰਿਸੀਮਨ ਕਮਿਸ਼ਨ ਕਿਹਾ ਜਾਂਦਾ, ਆਯੋਗ ਕਿਹਾ ਜਾਂਦਾ ਹੈ। ਤਾਂ ਇਹਨਾਂ ਨੇ ਇੱਕ ਤੇ ਕਿ 7 ਸੀਟਾਂ ਜਿਹੜੀਆਂ ਵਧਾ ਦਿੱਤੀਆਂ, 7 ਸੀਟਾਂ ਮਤਲਬ ਕਿ 83 ਤੋਂ 90 ਕਰ ਦਿੱਤੀਆਂ ਨੇ। ਇਹਦੇ ਵਿੱਚ ਹੁਣ 43 ਸੀਟਾਂ ਜੰਮੂ ਦੀਆਂ ਤੇ 47 ਸੀਟਾਂ ਜਿਹੜੀਆਂ ਉਹ ਕਸ਼ਮੀਰ ਦੀਆਂ ਹੋ ਗਈਆਂ। ਇਹਦਾ ਮਤਲਬ ਇਹ ਹੈ ਕਿ ਕਸ਼ਮੀਰ ਦਾ ਜਿਹਨੂੰ ਘਾਟੀ ਕਹਿੰਦੇ ਆ, ਉਹਦੇ ਵਿੱਚ ਸਿਰਫ 1 ਸੀਟ ਦਾ ਇਜ਼ਾਫਾ ਹੋਇਆ, ਜਦ ਕਿ ਜੰਮੂ ਜਿਹੜਾ ਕਿ ਹਿੰਦੂ ਬਹੁਲਤਾ ਵਾਲਾ ਏਰੀਆ ਹੈ, ਉਹਦੇ ਵਿੱਚ 6 ਸੀਟਾਂ ਦਾ ਇਜ਼ਾਫਾ ਹੋਇਆ। ਤਾਂ ਤਾਕਤ ਜੇ ਕਹਿ ਲਈਏ ਸਿਆਸੀ ਤੌਰ ਤੇ, ਤਾਂ ਉਹ ਬਿਲਕੁਲ ਤਵਾਜ਼ਨ ਉਹਦਾ ਜਿਹੜਾ ਹੈ ਬਰੋਬਰ ਹੋ ਗਿਆ। 43 ਤੇ 47 ਕੋਈ ਬਹੁਤਾ ਫਰਕ ਨਹੀਂ ਹੈ। ਸੋ ਇਸ ਕਰਕੇ ਹੁਣ ਦੇਖਣਾ ਹੋਏਗਾ ਕਿ ਕੀ ਨਤੀਜਾ ਨਿਕਲਦਾ। 2 ਸੀਟਾਂ ਇਹਨਾਂ ਨੇ ਮੇਰੇ ਖਿਆਲ ਦੇ ਨਾਲ ਜਿਹੜੇ ਕਸ਼ਮੀਰੀ ਪੰਡਤ ਨੇ ਉਹਨਾਂ ਵਾਸਤੇ ਵੀ ਰਿਜ਼ਰਵ ਕਰ ਦਿੱਤੀਆਂ। ਇਹ ਇੰਟਰਸਟਿੰਗ ਚੀਜ਼ ਆ ਕਿ 2 ਸੀਟਾਂ ਕਸ਼ਮੀਰੀ ਪੰਡਤਾਂ ਵਾਸਤੇ ਰਿਜ਼ਰਵ ਹੋਣਗੀਆਂ। ਖੈਰ ਦੇਖਦੇ ਆ ਕਿ ਵੈਸੇ ਤਾਂ ਜੇ ਤੁਹਾਡੀ ਜਾਣਕਾਰੀ ਲਈ ਦੱਸਾਂ ਕਿ 24 ਸੀਟਾਂ ਜਿਹੜੀਆਂ ਹੁੰਦੀਆਂ ਇੱਥੇ, ਉਹ POK ਜਿਹੜਾ ਹੈ ਉਹਦੀਆਂ ਖਾਲੀ ਇੱਥੇ ਰੱਖੀਆਂ ਜਾਂਦੀਆਂ, ਕਿਉਂਕਿ ਇੰਡੀਆ ਕਲੇਮ ਕਰਦਾ ਕਿ ਉਹ ਸਾਡਾ ਹੈ, ਅਖੰਡ ਭਾਰਤ ਦਾ ਹਿੱਸਾ ਹੈ POK। ਤਾਂ ਉਹਦੀਆਂ ਜਿਹੜੀਆਂ 24 ਸੀਟਾਂ ਨੇ ਉਹ ਖਾਲੀ ਰੱਖੀਆਂ ਜਾਂਦੀਆਂ, ਤਾਂ ਉਹਨਾਂ ਨੂੰ ਇਨਕਲੂਡ ਕੀਤਾ ਜਾਂਦਾ ਹੈ, ਜਿਵੇਂ ਆਪਾਂ 43 ਵਾਲੀ ਗੱਲ 83 ਵਾਲੀ ਗੱਲ ਕੀਤੀ ਹੈ। ਤਾਂ ਖੈਰ ਇਹ ਸਾਰਾ ਮਸਲਾ ਹੈ ਜੀ। ਤਾਂ ਸੂਰਤ ਹਾਲ ਇਹ ਆ ਕਿ ਭਾਰਤੀ ਜਨਤਾ ਪਾਰਟੀ ਉੱਥੇ ਸਾਰੇ ਪ੍ਰਯੋਗ ਕਰਨ ਤੋਂ ਬਾਅਦ ਹੁਣ ਜੰਮੂ ਦੇ ਵਿੱਚ ਸੀਟਾਂ ਵਧਾ ਚੁੱਕੀ ਆ, ਤੇ ਲੱਗਦਾ ਇਹੋ ਹੈ ਕਿ ਉਹਨੇ ਹੱਦਬੰਦੀ ਦੇ ਬਹਾਨੇ
ਆਪਣਾ ਵਿਸਥਾਰ ਕਰ ਲਿਆ, ਕਿਉਂਕਿ ਦੋਸ਼ ਵਿਰੋਧੀ ਧਿਰ ਵੀ ਲਾਉਂਦੀ ਆ ਕਿ ਇਹ ਜਨਸੰਖਿਆ ਦੇ ਆਧਾਰ ਤੇ ਹੱਦਬੰਦੀ ਨਹੀਂ ਹੋਈ, ਇਹ ਮਤਲਬ ਕਿ ਜੋ ਪੋਲੀਟੀਕਲ ਮਫਾਦ ਨੇ ਉਹਦੇ ਆਧਾਰ ਤੇ ਹੀ ਸਾਰਾ ਕੁਝ ਕੀਤਾ ਗਿਆ। ਮਿੰਟੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਸ਼ੁਕਰੀਆ ਜੀ। ਜੀ ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਆਪਾਂ ਨੂੰ ਕੁਝ ਖਾਸ ਖਬਰਾਂ ਤੇ ਬਹੁਤ ਜ਼ਿਆਦਾ ਅਹਿਮ ਜਾਣਕਾਰੀਆਂ ਦਿੱਤੀਆਂ ਨੇ। ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਰੁਕਾਂਗੇ ਇੱਕ ਛੋਟੀ ਜਿਹੀ ਬ੍ਰੇਕ ਦੇ ਲਈ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਤੇ ਆਪਾਂ ਚਰਚਾ ਕਰਦੇ ਰਹਾਂਗੇ। ਜੁੜੇ ਰਹੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਨਾਲ, ਸੁਣਦੇ ਰਹੋ ਪੰਜਾਬੀ ਰੇਡੀਓ USA। ਆਪਾਂ ਹੁਣੇ ਪਰਤੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਪੰਜਾਬੀ ਰੇਡੀਓ ਯੂਐਸਏ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਪ੍ਰਵੀਨ ਸ਼ਰਮਾ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਦਾ ਖਾਸ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਵਧਾਂਗੇ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਤੇ ਦੇਵਾਂਗੇ ਤੁਹਾਨੂੰ ਉਹਨਾਂ ਬਾਰੇ ਖਾਸ ਜਾਣਕਾਰੀਆਂ। ਸ਼ੁਰੂਆਤ ਕਰਾਂਗੇ ਸੁਪਰੀਮ ਕੋਰਟ ਤੋਂ। ਸੁਪਰੀਮ ਕੋਰਟ ਨੇ ਦੇਸ਼ ਧਰੋਹ ਕਾਨੂੰਨ ਦੀ ਸੰਵਿਧਾਨਕ ਵੈਧਤਾ ਤੇ 10 ਨੂੰ ਸੁਣਵਾਈ ਕਰਨੀ ਹੈ। ਕੇਂਦਰ ਸਰਕਾਰ ਤੋਂ ਜਵਾਬ ਮੰਗਿਆ। ਸੁਪਰੀਮ ਕੋਰਟ ਦੇਸ਼ ਧਰੋਹ ਕਾਨੂੰਨ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਤੇ 10 ਮਈ ਨੂੰ ਸੁਣਵਾਈ ਕਰੇਗੀ। ਸਰਵਉੱਚ ਅਦਾਲਤ ਨੇ ਕੇਂਦਰ ਸਰਕਾਰ ਨੂੰ ਜਵਾਬ ਦਾਇਰ ਕਰਨ ਦੇ ਲਈ ਸ਼ਨੀਵਾਰ ਤੱਕ ਦਾ ਸਮਾਂ ਦਿੱਤਾ ਹੈ। ਸ਼ਿਮਲਾ ਦਾ ਰੁਖ ਕਰਾਂਗੇ, ਜਿੱਥੇ ਦਰਦਨਾਕ ਸੜਕ ਹਾਦਸਾ ਵਾਪਰਿਆ ਤੇ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਹੈ। ਕਾਰ ਖੱਡ 'ਚ ਡਿੱਗ ਪਈ ਸੀ ਤੇ ਇਸ ਕਰਕੇ 4 ਜੀਆਂ ਦੀ ਮੌਤ ਹੋਈ ਹੈ, ਇੱਕੋ ਪਰਿਵਾਰ ਦਿਆਂ ਦੀ। ਅਧਿਕਾਰੀਆਂ ਦੇ ਮੁਤਾਬਕ ਇਹ ਜਾਣਕਾਰੀ ਮਿਲੀ ਹੈ ਕਿ ਹਾਦਸਾ ਰਾਤ ਨੂੰ 11:30 ਵਜੇ ਵਾਪਰਿਆ ਸੀ, ਜਦੋਂ ਇਹ ਸਾਰੇ ਵਿਆਹ ਸਮਾਗਮ ਤੋਂ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਨੂੰ ਪਰਤ ਰਹੇ ਸਨ। ਇਹ ਪਿੰਡ ਭੁਲਾਦ ਦੇ ਰਹਿਣ ਵਾਲੇ ਸੀਗੇ, ਸ਼ਿਮਲਾ ਦੇ ਨੇੜੇ ਪੈਂਦਾ ਇਹ ਪਿੰਡ, ਤੇ ਲਾਸ਼ਾਂ ਨੂੰ ਪੋਸਟਮਾਰਟਮ ਕਰਨ ਤੋਂ ਬਾਅਦ ਹੁਣ ਰੋੜੂ ਸਿਵਲ ਹਸਪਤਾਲ ਜਿਹੜਾ ਉਹ ਭੇਜ ਦਿੱਤਾ ਗਿਆ। ਭਗਤਾ ਭਾਈ ਦੇ ਵਿੱਚ ਬੱਸਾਂ ਦੇ ਵਿੱਚ ਅੱਗ ਲੱਗੀ ਸੀਗੀ ਤੇ ਉਸੇ ਮਾਮਲੇ ਦੇ ਵਿੱਚ ਹੁਣ ਕੁਝ ਨਵੀਆਂ ਜਾਣਕਾਰੀਆਂ ਸਾਹਮਣੇ ਆ ਰਹੀਆਂ ਨੇ। ਡਰਾਈਵਰ ਨੇ 1300 ਰੁਪਏ ਦੀ ਚੋਰੀ ਨੂੰ ਲੁਕਾਉਣ ਦੇ ਲਈ ਇਹ ਕਾਰਾ ਕੀਤਾ ਹੈ, ਇਹ ਗੱਲ ਨਿਕਲ ਕੇ ਆ ਰਹੀ ਹੈ ਜਾਂਚ ਦੇ ਵਿੱਚ। ਪੂਰਾ ਮਾਜਰਾ ਕੀ ਹੈ ਕਿ ਥਾਣਾ ਦਿਆਲਪੁਰਾ ਭਾਈਕਾ ਨੇ ਇਸ ਸ਼ਹਿਰ ਦੇ ਬੱਸ ਅੱਡੇ ਦੇ ਵਿੱਚ ਜਿਹੜਾ 28 ਅਪ੍ਰੈਲ ਨੂੰ 3 ਬੱਸਾਂ ਨੂੰ ਅੱਗ ਲੱਗਣ ਤੇ ਬੱਸ ਕੰਡਕਟਰ ਦੇ ਜਿੰਦਾ ਸੜਨ ਦੇ ਮਾਮਲੇ ਦੇ ਵਿੱਚ ਬੱਸ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗ੍ਰਿਫਤਾਰੀ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਬੱਸ ਅੱਡੇ ਦੇ ਵਿੱਚ ਬੱਸਾਂ ਨੂੰ ਅੱਗ ਲਾਉਣ ਵਾਲਾ ਕੋਈ ਹੋਰ ਨਹੀਂ ਸੀ, ਸਗੋਂ ਇਹਨਾਂ ਬੱਸਾਂ ਦੇ ਵਿੱਚੋਂ ਇੱਕ ਦਾ ਡਰਾਈਵਰ ਹੀ ਸੀ, ਜਿਸ ਨੇ 1300 ਰੁਪਏ ਦੀ ਛੋਟੀ ਜਿਹੀ ਚੋਰੀ ਛੁਪਾਉਣ ਲਈ ਇਹ ਕਾਰਾ ਕਰ ਦਿੱਤਾ। ਡਰਾਈਵਰ ਜਿਹੜਾ ਗ੍ਰਿਫਤਾਰ ਕੀਤਾ ਉਹਦੀ ਪਛਾਣ ਅਵਤਾਰ ਸਿੰਘ ਧਾਰੀ ਵਾਸੀ ਮਾਨਸਾ ਵਜੋਂ ਹੋਈ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਥਾਣਾ ਦਿਆਲਪੁਰਾ ਭਾਈਕਾ ਦੀ ਪੁਲਿਸ ਨੇ ਮ੍ਰਿਤਕ ਕੰਡਕਟਰ ਸੁਖਵਿੰਦਰ ਕੁਮਾਰ ਦੀ ਮਾਤਾ ਵਿਮਲਾ ਦੇਵੀ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਧਾਰਾ 304, 435, 427 ਦੇ ਤਹਿਤ ਮੁਕੱਦਮਾ ਦਰਜ ਕੀਤਾ ਸੀ। ਡਰਾਈਵਰ ਆਪਣੀਆਂ ਸ਼ੱਕੀ ਗਤੀਵਿਧੀਆਂ ਤੇ ਵੱਖੋ ਵੱਖਰੇ ਬਿਆਨਾਂ ਕਰਕੇ ਸ਼ੱਕ ਦੇ ਘੇਰੇ ਦੇ ਵਿੱਚ ਆ ਗਿਆ। ਜਦੋਂ ਪੁਲਿਸ ਨੇ ਇਸ ਡਰਾਈਵਰ ਤੋਂ ਪੁੱਛ ਪੜਤਾਲ ਕੀਤੀ ਤਾਂ ਸਾਰੀ ਗੱਲ ਸਾਹਮਣੇ ਆ ਗਈ। ਪਤਾ ਲੱਗਿਆ ਕਿ ਇਸੇ ਡਰਾਈਵਰ ਨੇ ਪਹਿਲਾਂ ਬੱਸ ਦੇ ਵਿੱਚੋਂ ਕਰੀਬ 200 ਲੀਟਰ ਡੀਜ਼ਲ ਕੱਢ ਕੇ ਵੇਚ ਦਿੱਤਾ ਸੀ ਤੇ ਜਦੋਂ ਕਿ ਬਾਅਦ ਦੇ ਵਿੱਚ ਬੱਸ ਦੇ ਅੰਦਰ ਸੁੱਤੇ ਪਏ ਕੰਡਕਟਰ ਦੇ ਝੋਲੇ ਵਿੱਚੋਂ ਉਹਨੇ 1300 ਰੁਪਈਆ ਜਿਹੜਾ ਉਹ ਚੋਰੀ ਕਰ ਲਿਆ ਸੀ। ਚੋਰੀ ਦੀ ਵਾਰਦਾਤ ਨੂੰ ਛੁਪਾਉਣ ਦੇ ਲਈ ਕੰਡਕਟਰ ਦੇ ਝੋਲੇ ਨੂੰ ਅੱਗ ਲਾ ਦਿੱਤੀ ਤੇ ਆਪ ਦੂਜੀ ਬੱਸ ਦੇ ਵਿੱਚ ਜਾ ਕੇ ਪੈ ਗਿਆ ਸੀ। ਇਸੇ ਦੌਰਾਨ ਝੋਲੇ ਨੂੰ ਲੱਗੀ ਅੱਗ ਜਿਹੜੀ ਸੀਗੀ ਉਹ ਅੱਗ ਬੱਸਾਂ ਦੇ ਵਿੱਚ ਫੈਲ ਗਈ ਤੇ ਅੱਗ ਜ਼ਿਆਦਾ ਹੋਣ ਕਰਕੇ ਤੇਜ਼ ਹੋ ਗਈ ਸੀ ਤੇ ਕੰਡਕਟਰ ਸੁਖਵਿੰਦਰ ਕੁਮਾਰ ਬੱਸ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲ ਸਕਿਆ ਤੇ ਬੱਸ ਦੇ ਅੰਦਰ ਹੀ ਸੜ ਗਿਆ ਸੀ ਤੇ ਉਹਦੀ ਮੌਤ ਹੋ ਗਈ। ਥਾਣਾ ਦਿਆਲਪੁਰਾ ਭਾਈਕਾ ਦੇ ਇੰਚਾਰਜ ਨੇ ਡਾਕਟਰ ਦਰਪਣ ਆਹਲੂਵਾਲੀਆ, ਉਹ ਦੱਸਦੇ ਨੇ ਕਿ ਗ੍ਰਿਫਤਾਰ ਡਰਾਈਵਰ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ। ਉਹਨਾਂ ਇਹ ਵੀ ਦੱਸਿਆ ਕਿ ਬੱਸ ਮਾਲਕਾਂ ਵੱਲੋਂ ਡੀਜ਼ਲ ਚੋਰੀ ਹੋਣ ਸੰਬੰਧੀ ਦਿੱਤੇ ਗਏ ਬਿਆਨਾਂ ਦੇ ਆਧਾਰ ਤੇ ਇਸ ਮੁਕੱਦਮੇ ਦੇ ਵਿੱਚ ਧਾਰਾ 380 ਦਾ ਵਾਧਾ ਵੀ ਕੀਤਾ ਗਿਆ। ਕਮਲਪ੍ਰੀਤ ਕੌਰ ਦੀ ਗੱਲ ਕਰਦੇ ਹਾਂ। ਭਾਰਤੀ ਓਲੰਪਿਕ ਐਥਲੀਟ ਕਮਲਪ੍ਰੀਤ ਕੌਰ ਨੇ ਪਿਛਲੇ ਸਾਲ ਟੋਕੀਓ ਓਲੰਪਿਕ ਦੇ ਵਿੱਚ ਉਹਨਾਂ ਨੇ 2020 ਦੇ ਵਿੱਚ ਜਿਹੜੇ ਡਿਸਕਸ ਥਰੋ ਈਵੈਂਟ ਦੇ ਵਿੱਚ 6ਵੇਂ ਸਥਾਨ ਤੇ ਵੀ ਰਹੇ ਸੀਗੇ। ਹੁਣ ਖਬਰਾਂ ਸੁਣਨ ਦੇ ਵਿੱਚ ਆ ਰਹੀਆਂ ਹੈ ਕਿ ਉਹਨਾਂ ਨੂੰ ਪਾਬੰਦੀਸ਼ੁਦਾ ਦਵਾਈਆਂ ਦੀ ਵਰਤੋਂ ਕਰਨ ਕਰਕੇ ਅਸਥਾਈ ਤੌਰ ਤੇ ਉਹਨਾਂ ਤੇ ਪਾਬੰਦੀ ਲਾ ਦਿੱਤੀ ਹੈ। ਉਹਨਾਂ ਦੇ ਟੈਸਟ ਪੋਜ਼ਿਟਿਵ ਆਏ ਸੀ ਤੇ ਇਸ ਤੋਂ ਬਾਅਦ ਐਥਲੈਟਿਕਸ ਇੰਟੀਗ੍ਰੇਟਿਵ ਯੂਨਿਟ AIU ਨੇ ਉਸ ਤੇ ਅਸਥਾਈ ਤੌਰ ਤੇ ਪਾਬੰਦੀ ਲਾ ਦਿੱਤੀ ਹੈ। 26 ਸਾਲਾ ਡਿਸਕਸ ਥਰੋਅਰ ਨੂੰ ਅਸਥਾਈ ਪਾਬੰਦੀ ਦੇ ਅਧੀਨ ਰੱਖਿਆ ਗਿਆ ਤੇ ਡੋਪਿੰਗ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪਟਿਆਲਾ ਦੀ ਗੱਲ ਕਰਾਂਗੇ। ਪਟਿਆਲਾ ਦੇ ਵਿੱਚ ਹੋਈ ਹਿੰਸਾ ਦੇ ਕਥਿਤ ਤੌਰ ਤੇ ਕਹੇ ਜਾ ਰਹੇ ਮੁੱਖ ਸਾਜ਼ਿਸ਼ ਘਾੜੇ ਬਲਜਿੰਦਰ ਸਿੰਘ ਪਰਵਾਨਾ ਦਾ ਪੁਲਿਸ ਰਿਮਾਂਡ ਖਤਮ ਹੋਣ ਤੇ ਉਸ ਨੂੰ ਮੁੜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਸ ਦਾ 4 ਦਿਨਾਂ ਦਾ ਹੋਰ ਪੁਲਿਸ ਰਿਮਾਂਡ ਜਿਹੜਾ ਉਹ ਦੇ ਦਿੱਤਾ ਹੈ। ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾਈ ਐਕਟਿੰਗ ਪ੍ਰਧਾਨ ਹਰੀ ਸਿੰਗਲਾ ਨੂੰ ਭਾਵੇਂ ਜੇਲ੍ਹ ਭੇਜ ਦਿੱਤਾ ਗਿਆ, ਪਰ ਪੁਲਿਸ ਨੇ ਇੱਕ ਹੋਰ ਕੇਸ ਦੇ ਵਿੱਚ ਉਸ ਨੂੰ ਜੇਲ੍ਹ ਦੇ ਵਿੱਚੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਅਤੇ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁੱਛ ਪੜਤਾਲ ਦੇ ਲਈ ਉਹਦਾ ਵੀ ਪੁਲਿਸ ਰਿਮਾਂਡ ਮੰਗਿਆ ਗਿਆ। ਰੁੱਖ ਅੰਮ੍ਰਿਤਸਰ ਦਾ ਕਰਾਂਗੇ। ਅੰਮ੍ਰਿਤਸਰ ਦੇ ਵਿੱਚ ਇੱਕ ਨਕਲੀ IFS ਅਫਸਰ ਬਣ ਕੇ ਜਿਹੜਾ ਲੋਕਾਂ ਨੂੰ ਠੱਗਦਾ ਸੀਗਾ, ਉਹਨੂੰ ਗ੍ਰਿਫਤਾਰ ਕੀਤਾ ਹੈ। ਇਹਦਾ ਨਾਂ ਦੱਸਿਆ ਗਿਆ ਹੈ ਕਰਨਕ ਵਰਮਾ ਤੇ ਇਹ ਹਰਿਆਣੇ ਦਾ ਦੱਸਿਆ ਗਿਆ ਨੌਜਵਾਨ। ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਦੀ ਰਾਮਬਾਗ ਪੁਲਿਸ ਨੇ IFS ਫਰਜ਼ੀ ਅਫਸਰ ਕਰਨਕ ਵਰਮਾ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।
ਇਸ ਮੁਲਜ਼ਮ ਦੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਤੇ ਪਤਾ ਇਹ ਵੀ ਲੱਗਿਆ ਕਿ ਇਹ IAFS ਅਫਸਰ ਦੱਸ ਕੇ ਆਪਣੇ ਆਪ ਨੂੰ ਲੋਕਾਂ ਨੂੰ ਧਮਕੀਆਂ ਦਿੰਦਾ ਸੀ। ਕਾਰ ਦੀ ਚੈਕਿੰਗ ਦੇ ਦੌਰਾਨ 4 ਪਾਸਪੋਰਟ ਵੀ ਮਿਲੇ ਨੇ ਤੇ ਇਹ ਪਾਸਪੋਰਟ ਹੋਰਨਾਂ ਲੋਕਾਂ ਦੇ ਨੇ। ਇਹਦੇ ਕੋਲੋਂ ਲੋਗੋ ID ਕਾਰਡ ਵੀ ਜਿਹੜਾ ਹੈ ਉਹ ਬਰਾਮਦ ਕੀਤਾ ਗਿਆ, ਜਿਸ ਤੇ ਭਾਰਤ ਸਰਕਾਰ ਲਿਖਿਆ ਹੋਇਆ। ਜਿਸ ਗੱਡੀ ਦੇ ਵਿੱਚ ਇਹ ਨੌਜਵਾਨ ਘੁੰਮ ਰਿਹਾ ਸੀਗਾ, ਉਹਦੇ ਤੇ ਲਾਈਟ ਵੀ ਲੱਗੀ ਹੋਈ ਸੀ। ਪੁਲਿਸ ਕਹਿੰਦੀ ਹੈ ਵੀ ਮੁਲਜ਼ਮ ਨੂੰ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਤੇ ਉਹਦਾ ਰਿਮਾਂਡ ਜਿਹੜਾ ਉਹ ਹਾਸਲ ਕੀਤਾ ਜਾਣਾ ਹੈ ਤੇ ਉਹਦੇ ਜਿਹੜੇ ਲੱਗੇ ਨੇ ਗੱਡੀ ਨੰਬਰ, ਉਹ ਹਰਿਆਣਾ ਦਾ ਦੱਸਿਆ ਗਿਆ ਤੇ ਇਸੇ ਮਾਮਲੇ ਦੀ ਜਿਹੜੀ ਹੈ ਜਾਂਚ ਉਹ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਦੇ ਵਿੱਚੋਂ ਇੱਕ ਖਬਰ ਹੋਰ ਆ ਰਹੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਥੇਬੰਦੀ ਵੱਲੋਂ ਪੰਜਾਬ ਭਰ ਦੇ ਵਿੱਚ DC ਦਫ਼ਤਰਾਂ ਦਾ ਘਿਰਾਓ ਕਰਕੇ ਉਹਨਾਂ ਦੇ ਬਾਹਰ ਧਰਨੇ ਲਾਏ ਗਏ। ਅੰਮ੍ਰਿਤਸਰ DC ਦਫ਼ਤਰ ਦੇ ਬਾਹਰ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਦੀ ਅਗਵਾਈ ਦੇ ਵਿੱਚ ਇਹ ਧਰਨਾ ਲੱਗਿਆ ਤੇ ਇਹਨਾਂ ਆਗੂਆਂ ਨੇ ਕਿਹਾ ਹੈ ਕਿ ਸਾਨੂੰ ਭਗਵੰਤ ਮਾਨ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਾ ਪਿਆ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਧਰਨੇ ਲਾਉਣ ਦਾ ਸ਼ੌਕ ਨਹੀਂ ਹੈ, ਪਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਅਸੀਂ ਆਪਣੇ ਹੱਕਾਂ ਦੀ ਲੜਾਈ ਜਿਹੜੀ ਹੈ ਉਹ ਲੜਦੇ ਰਹਾਂਗੇ। ਕਿਸਾਨ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਅਸੀਂ DC ਦਫ਼ਤਰਾਂ ਦੇ ਬਾਹਰ ਧਰਨੇ ਕਰ ਰਹੇ ਹਾਂ ਤੇ ਕਿਸਾਨੀ ਮੋਰਚੇ ਦੀਆਂ ਲਟਕਦੀਆਂ ਮੰਗਾਂ, ਬੇਲਗਾਮ ਨਸ਼ੇ ਤੇ ਕਾਬੂ ਪਾਉਣਾ, ਕਿਸਾਨ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨਾ, ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ, ਪੰਜਾਬ ਸਰਕਾਰ ਦੁਆਰਾ ਮੰਨੀਆਂ ਮੰਗਾਂ ਜਿਹੜੀਆਂ ਨੇ ਉਹ ਲਾਗੂ ਕਰਵਾਉਣ ਅਤੇ ਹੋਰਾਂ ਮਾਮਲਿਆਂ ਨੂੰ ਲੈ ਕੇ ਧਰਨੇ ਦੇ ਵਿੱਚ ਲੋਕਾਂ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਵੱਧ ਚੜ੍ਹ ਕੇ ਸ਼ਮੂਲੀਅਤ ਕਰਨ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਰਕਾਰ ਜਿਹੜੀ ਹੈ ਸਾਨੂੰ ਡੀਜ਼ਲ ਦੇਵੇ ਜਾਂ ਸਾਨੂੰ ਹੋਰ ਮੁਆਵਜ਼ਾ ਦੇਵੇ ਤੇ ਅਸੀਂ ਫਿਰ ਜਿਹੜੀ ਨਾੜ ਨੂੰ ਅੱਗ ਨਹੀਂ ਲਾਵਾਂਗੇ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਗਵੰਤ ਸਰਕਾਰ ਜਿਹੜੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਨੂੰ ਨਿਸ਼ਾਨਾ ਬਣਾ ਕੇ ਦਾਲ ਫਸਲਾਂ, ਤੇਲ ਬੀਜ ਤੇ MSP ਤੇ ਦੇਣ ਵਾਲੇ ਪ੍ਰਤੀਕਾਰ ਬਿਆਨ ਤੇ ਪ੍ਰਤੀਕਰਮ ਦਿੱਤਾ ਹੈ। ਉਹ ਕਹਿੰਦੇ ਕਿ ਸਰਕਾਰ ਦਾ ਜਿਹੜਾ ਐਲਾਨ ਆ ਸ਼ਲਾਘਾਯੋਗ ਆ, ਪਰ ਇਹ ਸਿਰਫ ਐਲਾਨ ਹੀ ਬਣ ਕੇ ਨਾ ਰਹਿ ਜਾਵੇ, ਇਸ ਤੇ ਗੌਰ ਕਰਨਾ ਪਊਗਾ। ਉਹਨਾਂ ਅੱਗੇ ਇਹ ਵੀ ਗੱਲ ਕਹੀ ਹੈ ਕਿ ਭਗਵੰਤ ਮਾਨ ਸਰਕਾਰ ਨੂੰ ਚਾਹੀਦਾ ਹੈ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ, ਕਿਸਾਨੀ ਮਸਲਿਆਂ ਦਾ ਹੱਲ ਜਿਹੜਾ ਉਹ ਤੁਰੰਤ ਤੋਂ ਤੁਰੰਤ ਕੀਤਾ ਜਾਵੇ। ਸੋ ਅੱਜ ਦੀਆਂ ਇਹਨਾਂ ਖਬਰਾਂ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਅਸੀਂ ਇੱਥੇ ਹੀ ਸਮਾਪਤ ਕਰਾਂਗੇ। ਪ੍ਰੋਗਰਾਮ ਦੇ ਵਿੱਚ ਜਿਹੜਾ ਅਗਲਾ ਪ੍ਰੋਗਰਾਮ ਆ ਉਹ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜ ਕਰਨਵੀਰ ਸਿੰਘ ਜੀ। ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਉਹ ਜਾਣਕਾਰੀਆਂ। ਮੈਨੂੰ ਪ੍ਰਵੀਨ ਸ਼ਰਮਾ ਨੂੰ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਦਿਓ ਇਜਾਜ਼ਤ। ਹੁਣ ਆਪਾਂ ਇਸ ਪ੍ਰੋਗਰਾਮ ਨੂੰ ਜਿਹੜਾ ਉਹ ਖਤਮ ਕਰਦੇ ਹਾਂ। ਜਾਂਦੇ ਜਾਂਦੇ ਸਾਡੇ ਸਪਾਂਸਰ ਦੇ ਉੱਤੇ ਇੱਕ ਨਜ਼ਰ ਫੇਰ ਮਾਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਭਰੋਸੇਯੋਗਤਾ ਦਾ ਦੂਜਾ ਨਾਮ। ਪਿਛਲੇ 30 ਸਾਲਾਂ ਤੋਂ ਇੰਸ਼ੋਰੈਂਸ ਦੇ ਨਾਲ ਜੁੜੇ ਹੋਏ ਨੇ ਤੇ ਵਧੀਆ ਸੇਵਾਵਾਂ ਦੇ ਰਹੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੇ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 408 272 2500। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਾਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਸਵਾਲ ਕਰਨਾ, ਤਾਂ ਜੇ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨੰਬਰ ਹੈ 415 909 0503। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਹੋਮ ਲੋਨ ਵੀ ਦਵਾਉਂਦੇ ਨੇ। ਨੰਬਰ ਹੈ ਜੀ 855 905 2575। ਸੋ ਅੱਜ ਦੇ ਇਸ ਪ੍ਰੋਗਰਾਮ ਨੂੰ ਆਪਾਂ ਇੱਥੇ ਖਤਮ ਕਰਦੇ ਹਾਂ। ਮੈਨੂੰ ਪ੍ਰਵੀਨ ਸ਼ਰਮਾ ਨੇ ਇੱਥੇ ਦਿਓ ਇਜਾਜ਼ਤ। ਪੰਜਾਬੀ ਰੇਡੀਓ USA ਨੂੰ ਆਪਣਾ ਪਿਆਰ ਇਸੇ ਤਰ੍ਹਾਂ ਦਿੰਦੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।